बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 32 ਤੋਂ 34 तक। इस तो पहले मुताले 'ਚ ਅਸੀਂ ਇਹ ਵੇਖਿਆ ਕਿ ਅੱਲਾਹ ਤਾਲਾ ਨੇ ਬਨੀ ਇਸਰਾਇਲ ਦੇ ਈਮਾਨ ਨਾਲ ਲਿਆਉਣ ਦੀ ਵਜ੍ਹਾ ਦੱਸੀ ਹੈ, ਔਰ ਉਹ ਵਜ੍ਹਾ ਕੀ ਸੀ? ਅਸਦ ਸੀ। ਉਸੇ ਸਿਲਸਿਲੇ 'ਚ ਫਿਰ ਉਹ ਅਸਦ ਦੀ ਨਾਲ ਹੀ ਉਹ ਗੱਲ ਦੇ ਦੌਰਾਨ ਇਹ ਦੱਸਿਆ ਕਿ ਹਾਬੀਲ ਤੇ ਕਾਬੀਲ ਦਾ ਸੈਯਦਨਾ ਆਦਮ अलैहिस्सलाम ਦੇ ਜਿਹੜੇ ਬੇਟੇ ਨੇ ਉਹਨਾਂ ਦਾ ਵਾਕਿਆ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਅਸਦ ਇਨਸਾਨ ਨੂੰ ਕਿਹੜੇ ਲੈਵਲ ਤੇ ਲੈ ਜਾਂਦਾ ਹੈ। ਉਸ ਗੱਲ ਦੇ ਦੌਰਾਨ ਹੀ ਉਹਦੀ ਬਲਕਿ ਤਫਸੀਲ ਬਿਆਨ ਕਰਦੇ ਹੋਇਆ ਇਸ ਸਿਲਸਿਲੇ ਨੂੰ ਅੱਗੇ ਵਧਾ ਕੇ ਅੱਲਾਹ ਤਾਲਾ ਨੇ ਕਤਲ ਦੇ ਜੁਰਮ ਔਰ ਉਹਦੀ ਸਜ਼ਾ ਦਾ ਬਿਆਨ ਹੁਣ ਕੀਤਾ ਹੈ, ਕਿਉਂਕਿ ਉਹ ਅਸਦ ਦੀ ਬਿਨਾ ਤੇ ਬੰਦਾ ਇਸ ਲੈਵਲ ਤੇ ਟੁਰ ਜਾਂਦਾ ਹੈ ਕਤਲ। ਜਿਉਂ ਹੀ ਕਤਲ ਦਾ ਜ਼ਿਕਰ ਹੋ ਗਿਆ, ਔਰ ਕਤਲ ਐਡਾ ਵੱਡਾ ਅੱਲਾਹ ਦੇ ਘਰ 'ਚ ਜੁਰਮ ਹੈ ਕਿ ਫਿਰ ਨਾ ਲੱਗਵੇਂ ਹੱਥੀ ਉਹਦਾ ਵੀ ਬਿਆਨ ਅੱਗੋਂ ਨਾ ਉਹਦੀ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਹਨਾਂ ਸੂਰਤਾਂ 'ਚ ਕੋਈ ਕਤਲ ਕਿਸੇ ਨੂੰ ਕਰ ਸਕਦਾ ਹੈ, ਕਿਸੇ ਇਨਸਾਨ ਦੀ ਜਾਨ ਲੈ ਸਕਦਾ ਹੈ, ਕੌਣ ਕਰ ਸਕਦਾ ਹੈ, ਔਰ ਉਹਦੀ ਸਜ਼ਾ ਕੀ ਹੈ। ਅੱਜ ਦੇ ਮੁਤਾਲੇ 'ਚ ਅਸੀਂ ਕੁਰਾਨ ਦੇ ਇਹਨਾਂ ਅਹਿਕਾਮਾਤ ਦੀ ਮੁਤਾਲਿਆ ਕਰਾਂਗੇ। ਇਸ ਸਿਲਸਿਲੇ 'ਚ ਸੂਰਾ 32 ਇਨਸਾਨ ਦੀ ਇਹ ਸਰਕਸ਼ੀ ਹੈ ਜਿਸ ਦੀ ਵਜ੍ਹਾ ਤੋਂ ਅਸੀਂ ਮੂਸਾ ਨੂੰ ਸ਼ਰੀਅਤ ਦਿੱਤੀ ਤੇ ਉਸ ਅੰਦਰ ਬਨੀ ਇਸਰਾਇਲ ਵਾਸਤੇ ਲਿਖ ਦਿੱਤਾ ਕਿ ਜਿਸ ਨੇ ਕਿਸੇ ਇੱਕ ਇਨਸਾਨ ਨੂੰ ਵੀ ਇਸ ਵਜ੍ਹਾ ਤੋਂ ਬਗੈਰ ਕਤਲ ਕਰ ਦਿੱਤਾ ਕਿ ਉਸ ਕਿਸੇ ਦਾ ਕਤਲ ਨਹੀਂ ਕੀਤਾ ਸੀ, ਜਾਂ ਉਹਨੇ ਜ਼ਮੀਨ ਤੇ ਫਸਾਦ ਮਚਾਇਆ, ਤੇ ਉਸ ਦਾ ਇਹ ਕਤਲ ਇੰਜ ਹੈ ਕਿ ਉਹਨੇ ਜਿਵੇਂ ਸਾਰੇ ਇਨਸਾਨਾਂ ਨੂੰ ਕਤਲ ਕਰ ਦਿੱਤਾ। ਔਰ ਜਿਸ ਨੇ ਕਿਸੇ ਇੱਕ ਇਨਸਾਨ ਦੀ ਜ਼ਿੰਦਗੀ ਬਚਾਈ ਤੇ ਇਹ ਇੰਜ ਹੈ ਕਿ ਜਿਵੇਂ ਉਹਨੇ ਸਾਰੇ ਇਨਸਾਨਾਂ ਦੀ ਜ਼ਿੰਦਗੀ ਬਚਾ ਲਈ ਹੈ। ਔਰ ਫਿਰ ਇਹ ਹੀ ਨਹੀਂ, ਇਹਦੇ ਨਾਲ ਇਹ ਵੀ ਹਕੀਕਤ ਹੈ ਕਿ ਇਹਨਾਂ ਤੇ ਉੱਜਤ ਪੂਰੀ ਕਰਨ ਲਈ ਸਾਡੇ ਪੈਗੰਬਰ ਇਹਨਾਂ ਕੋਲ ਬੜੀਆਂ ਵੱਡੀਆਂ ਨਿਸ਼ਾਨੀਆਂ ਲਿਆਏ, ਲੇਕਿਨ ਇਸ ਦੇ ਬਾਵਜੂਦ ਇਹਨਾਂ 'ਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਜ਼ਮੀਨ ਤੇ ਜ਼ਿਆਦਤੀਆਂ ਕਰਨ ਵਾਲੇ ਨੇ। ਇਹ ਤੇ ਅੱਲਾਹ ਤਾਲਾ ਨੇ ਦੱਸਿਆ ਪਹਿਲੀ ਗੱਲ ਜਿਹੜੀ ਹੈ, ਅੱਲਾਹ ਤਾਲਾ ਨੇ ਕਤਲ ਦੇ ਜੁਰਮ ਦੀ ਸਜ਼ਾ ਦਾ ਹੁਕਮ ਪਹਿਲੀ ਦਫਾ ਬਨੀ ਇਸਰਾਇਲ ਨੂੰ ਨਹੀਂ ਦਿੱਤਾ, ਕਿਉਂਕਿ ਇਹ ਤੇ ਹਾਬੀਲ ਤੇ ਕਾਬੀਲ ਦੇ ਵਾਕੇ ਤੋਂ ਵੀ ਜਿਹੜਾ ਇਸੇ ਪਹਿਲੀ ਆਇਤ 'ਚ ਪੜਿਆ ਹੈ, ਜਿਹਦੇ ਹਵਾਲੇ ਨਾਲ ਹੀ ਅੱਗੋਂ ਕਤਲ ਦਾ ਵੀ ਜ਼ਿਕਰ ਆ ਗਿਆ, ਦੱਸਿਆ ਕਿ ਉੱਥੇ ਵੀ ਕਤਲ ਦਾ ਜੁਰਮ ਔਰ ਕਤਲ ਦੀ ਸਜ਼ਾ ਦਾ ਜ਼ਿਕਰ ਹੋ ਗਿਆ ਸੀ। ਪਹਿਲੇ ਹੀ ਸ਼ਾਇਦ ਇਹ ਸ਼ੌਰੀ ਇਨਸਾਨ ਦਾ ਕਤਲ ਸੀ। ਤੇ ਉੱਥੇ ਕਤਲ ਦਾ ਜ਼ਿਕਰ ਆ ਗਿਆ। ਫਿਰ ਜਿਹੜੇ ਦੀਨ ਦੇ ਅਹਿਕਾਮਾਤ ਨੇ ਨਾ, ਇਹ ਸ਼ੁਰੂ ਤੋਂ ਲੈ ਕੇ ਨੇ ਸੈਯਦਨਾ ਆਦਮ अलैहिस्सलाम ਤੋਂ ਲੈ ਕੇ ਅੱਗੋਂ ਫਿਰ ਦੀਨ ਜਿਉਂ ਵਾਜ਼ੇ ਹੁੰਦਾ ਗਿਆ। ਉਸ 'ਚ ਇਹ ਇਸ ਤੋਂ ਪਹਿਲੇ ਸੈਯਦਨਾ ਨੂਹ अलैहिस्सलाम ਦਾ ਮਸਲਾ ਇਹ ਕੋਈ ਨਵਾਂ ਨਹੀਂ। ਇਹ ਕੁਰਾਨ ਦੇ ਜਿਹੜੇ ਮੁਖਾਤਬ ਨੇ ਉਹ ਕਿਉਂਕਿ ਬਣੀ ਉਸੇ ਇਹ ਗੱਲ ਜਿਹੜੀ ਹੈ ਯਹੂਦੀਆਂ ਨਾਲ ਹੋ ਰਹੀ ਹੈ, ਉਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ, ਤੇ ਫਿਰ ਉਹਨਾਂ ਦਾ ਨਾਂ ਲੈ ਕੇ ਆਖਿਆ ਕਿ ਇਹਨਾਂ ਨੂੰ ਵੀ ਪਹਿਲੇ ਦੱਸ ਦਿੱਤਾ ਗਿਆ ਸੀ ਕਿ ਕਤਲ ਕਿਸੇ ਇਨਸਾਨੀ ਜਾਨ ਦੀ ਹੁਰਮਤ ਦੇ ਮੁਤਲਕ ਵੀ ਅੱਲਾਹ ਤਾਲਾ ਕਿੰਨੇ ਸੈਂਸਿਟਿਵ ਨੇ ਕਿ ਕਿਸੇ ਇਨਸਾਨ ਦੀ ਜਾਨ ਲੈਣ ਤੇ, ਔਰ ਇਹ ਕਿਤਨਾ ਵੱਡਾ ਜੁਰਮ ਹੈ। ਸ਼ਿਰਕ ਤੋਂ ਬਾਅਦ ਸ਼ਾਇਦ ਜਿਹੜੇ 2-3 ਵੱਡੇ ਜੁਰਮ ਨੇ ਸ਼ਿਰਕ ਤੋਂ ਬਾਅਦ, ਉਹਨਾਂ 'ਚ ਕਿਸੇ ਇਨਸਾਨ ਦਾ ਕਤਲ ਹੈ। ਇਹ ਔਰ ਇਹ ਜਿਹੜੀ ਚੀਜ਼ ਹੈ ਕਿਸੇ ਵੀ ਹਵਾਲੇ ਨਾਲ ਅੱਲਾਹ ਤਾਲਾ ਨੇ ਫਿਰ ਇਹ ਦੱਸ ਦਿੱਤਾ ਅੱਗੇ ਕਿ ਕਤਲ ਜ਼ਾਹਿਰ ਹੈ ਇਨਸਾਨੀ ਜਾਨ ਲੈਣੀ ਪੈਂਦੀ ਹੈ ਸਜ਼ਾ ਦੇ ਤੌਰ ਤੇ, ਸਾਰਾ ਕੁਝ ਹੁੰਦਾ ਹੈ, ਲੇਕਿਨ ਉਹਦੀਆਂ 2 ਸੂਰਤਾਂ ਸਿਰਫ ਦੱਸ ਦਿੱਤੀਆਂ ਨੇ ਕਿ ਉਹ ਕਿਹੜੀ ਵਜ੍ਹਾ ਤੋਂ, ਔਰ ਉਹ ਜਿਹੜੀਆਂ 2 ਸੂਰਤਾਂ ਦਸੀਆਂ ਨੇ ਉਸ ਤੋਂ ਇਲਾਵਾ ਗੌਰਮੈਂਟ ਵੀ ਕਿਸੇ ਦਾ ਲੈ ਹੀ ਗੌਰਮੈਂਟ ਸਕਦੀ ਹੈ ਕਤਲ, ਕਾਰੀ ਨਜ਼ਮ ਹੋਵੇ ਕਬਾਇਲੀ ਜਾਂ ਜੋ ਵੀ ਹੋਵੇ, ਉਹ ਕਿਸੇ ਦੀ ਜਾਨ ਲੈ ਸਕਦੇ ਨੇ ਕਤਲ ਦੀ ਸੂਰਤ 'ਚ ਵੀ। ਅਗਰ ਕਿਸੇ ਇਨਸਾਨ ਨੂੰ ਕਤਲ ਕਰ ਦਿੱਤਾ ਹੈ ਤੇ ਉਹਦੇ ਵਿੱਚ ਵੀ ਫਿਰ ਉਹ 2 ਜਗ੍ਹਾ ਇਹ ਵੀ ਨਹੀਂ ਛੱਡਿਆ ਕਿ
ਕੋਈ ਬਹਾਨਾ ਨਹੀਂ ਅੱਲਾਹ ਤਾਲਾ ਛੱਡਦੇ ਇਨਸਾਨਾਂ ਵਾਸਤੇ ਕਿ ਮੈਂ ਤੇ ਨਹੀਂ ਪਤਾ ਸੀ ਜੀ ਇੰਜ ਹੋ ਗਿਆ ਉਹ ਹੋ ਗਿਆ। ਅੱਲਾਹ ਤਾਲਾ ਨੇ ਫਿਰ ਦੱਸ ਛੜਿਆ ਕਿ ਕਤਲ ਕਿਸੇ ਨੇ ਕਰਨਾ ਤੇ ਇਹ ਦੋ ਸੂਰਤਾਂ ਹੋਣੀਆਂ ਚਾਹੀਦੀਆਂ, ਇੱਕ ਕਿਸੇ ਦਾ ਕਤਲ ਕੀਤਾ ਹੋਵੇ, ਦੂਜਾ ਇੱਕ ਕਤਲ ਤੋਂ ਵੀ ਵੱਡਾ ਮੁਜਰਮ ਹੈ ਜਿਹੜਾ ਫਸਾਦ ਫਿਲ ਅਰਜ਼ ਜਿਹਨੂੰ ਆਂਦੇ ਨੇ। ਫਸਾਦ ਫਿਲ ਅਰਜ਼ ਦਾ ਮਤਲਬ ਹੁੰਦਾ ਹੈ ਕੋਈ ਮੁਜਰਮ ਹੈ ਐਸਾ, ਉਹ ਮਾਸ਼ਰੇ ਵਾਸਤੇ ਲੋਕਾਂ ਦੀ ਜਾਨ ਮਾਲ ਇੱਜ਼ਤ ਆਬਰੂ ਵਾਸਤੇ ਨੰਗਾ ਖਤਰਾ ਬਣ ਗਿਆ। ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਉਹ ਚੋਰੀ ਕਰਦਾ, ਔਰ ਚੋਰੀ ਨਹੀਂ ਕਰਦਾ ਨਾਲ ਉਹ ਔਰਤਾਂ ਦੀਆਂ ਇੱਜ਼ਤਾਂ ਵੀ ਲੁੱਟਦਾ, ਡਕੈਤੀ ਕਰਦਾ, ਨਾਲ ਉਹ ਗੋਲੀਆਂ ਵੀ ਮਾਰ ਦਿੰਦਾ। ਇੱਕ ਨਾ ਦਹਿਸ਼ਤ ਦੀ ਅਲਾਮਤ ਬਣ ਗਿਆ। ਤੇ ਉਹ ਇੱਕ ਕਤਲ ਕਿਸੇ ਕੀਤਾ ਹੋਵੇ ਕਿਸੇ ਇਨਸਾਨ ਨੂੰ, ਉਹਦੀ ਜਾਨ ਲੈ ਸਕਦੇ, ਸਿਰਫ ਉਹਦੀ, ਦੂਜਿਆਂ ਦੀ ਨਹੀਂ। ਇਹਦੇ ਤੇ ਅੱਲਾਹ ਤਾਲਾ ਬਹੁਤ ਹੀ ਵਾਜ਼ੇ ਅਹਿਕਾਮਾਤ ਦਿੱਤੇ ਨੇ ਪੂਰੇ ਕੁਰਾਨ ਚ ਨਾ, ਕਤਲ ਦੇ ਸਪੈਸ਼ਲੀ ਮਾਮਲੇ ਚ। ਇਹ ਮੈਂ ਜ਼ਿਆਦਾ ਇਸ ਤੋਂ ਦੱਸ ਰਿਹਾ ਕਿ ਸਾਡੇ ਇਸ ਅੱਲਾਹ ਦੇ ਨਾਂ ਤੇ ਔਰ ਜਿਹੜੇ ਰਸੂਲ ਨੇ ਸਾਨੂੰ ਇਹ ਕੁਰਾਨ ਦਿੱਤਾ ਜਿਹਦੇ ਵਿੱਚ ਅੱਲਾਹ ਤਾਲਾ ਨੇ ਸਖਤ ਪਾਬੰਦੀ ਲਾਈ ਹੈ ਔਰ ਆਖਿਆ ਕਿ ਕਿਸੇ ਵੀ ਇਨਸਾਨ ਦਾ ਕਤਲ ਇਨਸਾਨੀਅਤ ਦਾ ਕਤਲ ਹੈ, ਔਰ ਜਾਨ ਬਚਾਉਣਾ ਜਿਹੜਾ ਹੈ ਇੰਜ ਹੈ ਕਿ ਜਿਸ ਤਰ੍ਹਾਂ ਪੂਰੀ ਇਨਸਾਨੀਅਤ ਤੁਸੀਂ ਬਚਾ ਲਈ ਹੈ ਉਸ ਰਸੂਲ ਦੇ ਨਾਂ ਤੇ, ਕਿਉਂਕਿ ਬੇਧੜਕ ਜਾਨਾਂ ਲਈਆਂ ਜਾਂਦੀਆਂ ਨੇ। ਔਰ ਕੁਰਾਨ ਦੀ ਗੱਲ ਜੇ ਤੇ ਹੁੰਦੀ ਨਾ ਕਿਸੇ ਹੋਰ ਕਿਤਾਬ ਦੀ ਗੱਲ ਤੇ ਫਿਰ ਵੀ ਕੋਈ ਹੋ ਜਾਣਾ ਸੀ। ਅੱਲਾਹ ਦੀ ਇਸ ਦੁਨੀਆ 'ਚ ਇੱਕ ਹੀ ਕਿਤਾਬ ਹੈ ਕਿਆਮਤ ਤੱਕ, ਇਹਦੇ ਮੁਸੰਨਫ ਇਹ ਅੱਲਾਹ ਤਾਲਾ ਨੇ ਲਿਖੀ ਹੈ। ਔਰ ਕੁਰਾਨ ਦੇ ਅੱਗੇ ਕੋਈ ਪੈਗੰਬਰ, ਕੋਈ ਦੁਨੀਆ ਦਾ ਆਲਮ, ਕਿਸੇ ਪੂਰੀ ਦੁਨੀਆ ਮਿਲ ਕੇ ਕੋਈ ਅਹਿਮੀਅਤ ਨਹੀਂ ਕਿਸੇ ਦੀ ਗੱਲ ਦੀ, ਕਿਉਂ ਇਹ ਡਾਇਰੈਕਟ ਅੱਲਾ ਦੀ ਗੱਲ ਹੈ। ਜਾਂ ਕੋਈ ਪੈਗੰਬਰ ਨਾਲ ਮਨਸੂਬ ਕਰਕੇ, ਪੈਗੰਬਰ ਦੀ ਦੀਨ ਦੇ ਮਾਮਲੇ ਦੀ ਗੱਲ ਤੇ ਹੁੰਦੀ ਹੀ ਅੱਲਾ ਦੀ ਗੱਲ ਹੈ, ਲੇਕਿਨ ਲੋਕ ਪੈਗੰਬਰ ਨਾਲ ਮਨਸੂਬ ਕਰਕੇ ਆਉਂਦੇ ਨੇ ਪੈਗੰਬਰ ਨਾਲ ਇੰਜ ਹੋਇਆ ਤੇ ਪੈਗੰਬਰ ਨੇ ਇੰਜ ਆਖਿਆ। ਬਿਲਕੁਲ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਗਲਤ ਨੇ, ਕਿਉਂਕਿ ਅੱਲਾ ਦੀ ਗੱਲ ਦਾ ਕੱਟ ਦੁਨੀਆ 'ਚ ਹੈ ਹੀ ਕੋਈ ਨਾ ਕਿਆਮਤ ਤੱਕ, ਔਰ ਕਿਧਰੇ ਵੀ ਨਹੀਂ ਮਾਲਕੇ ਕਾਇਨਾਤ ਦਾ। ਇਹ ਬੜਾ ਸੈਂਸਿਟਿਵ ਮਾਮਲਾ ਹੁੰਦਾ ਹੈ ਔਰ ਲੋਕਾਂ ਨੂੰ ਕਈਆਂ ਬਹਾਨਿਆਂ ਨਾਲ, ਇਹ ਤਾਂ ਖੈਰ ਦੀਨ ਦੇ ਨਾਂ ਤੇ, ਦੁਨੀਆਦਾਰੀ ਦੇ ਨਾਂ ਤੇ, ਗੁੱਸੇ ਦੇ ਨਾਂ ਤੇ ਕਈਆਂ ਚੀਜ਼ਾਂ ਇਨਸਾਨੀ ਜਾਨ ਦਾ ਇੰਜ ਨੇ ਜਿਸ ਤਰ੍ਹਾਂ ਪੱਠੇ ਕੁਤਰੀ ਦੇ ਨੇ ਇੰਜ ਇਨਸਾਨਾਂ ਨੂੰ ਆਏ ਰੋਜ਼ ਕੁਤਰਿਆ ਜਾ ਰਿਹਾ। ਔਰ ਉਹਦੇ ਵਿੱਚ ਤੁਸੀਂ ਅਗਰ ਗੌਰ ਨਾਲ ਵੇਖੋ ਤੇ ਔਰ ਅੱਲਾਹ ਤਾਲਾ ਇੰਨੇ ਸੈਂਸਿਟਿਵ ਨੇ ਇਸ ਮਾਮਲੇ 'ਚ। ਆਖਿਆ ਕਿ ਕੋਸ਼ਿਸ਼ ਕਰੋ ਕਿ ਕਿਸੇ ਇਨਸਾਨ ਦੀ ਨਾ ਕੋਈ ਸਾਹਮਣੇ ਤੁਹਾਡੇ ਹੋ ਰਿਹਾ, ਔਰ ਇਹ ਮਾਸ਼ਰੇ ਤੇ ਜ਼ਿੰਮੇਦਾਰੀਆਂ ਨੇ। ਇਹ ਨਹੀਂ ਕਿ ਇੱਕ ਬੰਦੇ ਦੀ ਜਿਹੜਾ ਕਤਲ ਹੋ ਰਿਹਾ ਉਹਦੇ ਭਰਾ ਆ ਕੇ ਕਤਲ ਰੋਕਣ ਦੀ ਕੋਸ਼ਿਸ਼ ਕਰਨ, ਨਹੀਂ। ਇਹ ਮਾਸ਼ਰੇ ਦੀ ਜ਼ਿੰਮੇਦਾਰੀ ਹੁੰਦੀ ਹੈ, ਗੌਰਮੈਂਟ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਇਨਸਾਨਾਂ ਦੇ ਕਤਲ ਕਿਸੇ ਦੀ, ਇਨਸਾਨ ਅੱਲਾ ਦੀ ਦਿੱਤੀ ਜਾਨ। ਤੁਸੀਂ ਅੰਦਾਜ਼ਾ ਕਰੋ ਕਿ ਅੱਲਾਹ ਤਾਲਾ ਇਸ ਤਰ੍ਹਾਂ ਦੇ ਨੇ ਕਿ ਇੱਕ ਮਾਮੂਲੀ ਦੀ ਚਿੜੀ ਦੀ ਜਾਨ ਅੱਲਾਹ ਤਾਲਾ ਆਂਦੇ ਨੇ ਤੁਸੀਂ ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਲੈ ਸਕਦੇ। ਇਹ ਹੀ ਅੱਲਾਹ ਰਾਮ ਦਾ ਮਸਲਾ, ਮੇਰੇ ਇਜ਼ਨ ਨਾਲ ਖਾਣ ਵਾਸਤੇ ਅੱਲਾ ਨੇ ਆਖਿਆ ਕਿ ਇਹ ਚੀਜ਼ ਤੁਹਾਡੇ ਖਾਣ ਵਾਸਤੇ, ਲੇਕਿਨ ਉਹਦੇ ਤੇ ਵੀ ਜਾਨ ਦੇ ਮਾਮਲੇ 'ਚ ਇੰਨੀ ਕੁ ਸੀਰੀਅਸ ਪਾਬੰਦੀ ਲਾ ਦਿੱਤੀ ਹੈ ਕਿ ਨਹੀਂ। ਹਾਲਾਂਕਿ ਜੈਸੇ ਮੁਰਗੀ ਹਲਾਲ ਹੈ ਤੇ ਕੀ ਉਹਨੂੰ ਕੋ ਕੇ ਤੇ ਖਾ ਲਓ, ਆਖਿਰ ਨਹੀਂ। ਇਹ ਜ਼ਿਹਨ 'ਚ ਰੱਖ ਕੇ ਕਿ ਮੈਂ ਇਜਾਜ਼ਤ ਦਿੱਤੀ ਹੈ ਤਾਂ ਤੁਸੀਂ ਖਾ ਸਕਦੇ ਹੋ। ਤੇ ਲੇਕਿਨ ਇਹ ਕੁਰਾਨ ਨਾਲ ਜੈਸੇ ਤਲਕ ਜਾਂ ਅੱਲਾ ਦਾ ਸ਼ੌਰੀ ਸਤਹ ਤੇ ਜਾਂ ਪੈਗੰਬਰ ਦੀ ਤਾਲੀਮਾਤ ਦਾ ਸ਼ੌਰੀ ਸਤਹ ਤੇ ਪਤਾ ਲੱਗਦਾ ਹੈ, ਤੇ ਫਿਰ ਕੋਈ ਵੱਡੇ ਤੋਂ ਵੱਡੇ ਮੁਜਰਮ ਨੂੰ ਬੰਦਾ ਨਾ, ਜਾਂ ਕਿਸੇ ਆਪਣੇ ਦੇ ਕਾਤਲ ਤੋਂ, ਜਾਂ ਬੰਦਾ ਕਤਲ ਕਰਨ ਤੋਂ ਕਮ ਅਜ਼ ਕਮ ਨਾ ਪਹਿਲੇ ਇਸ ਜ਼ਿਹਨ 'ਚ ਸੋਚ ਆਉਂਦੀ ਹੈ ਕਿ ਇਹ ਆਪਣੇ ਆਪ ਨੂੰ ਕਿਉਂ ਨਾ ਕਤਲ ਕਰ ਲਵਾਂ, ਬਜਾਏ ਇਸ ਤੇ ਆਪਣੀ ਜਾਨ ਕਿਉਂ ਨਾ ਦੇ ਦਿਆਂ, ਕਿਉਂਕਿ ਅਰਲੀ ਮੇਲੀ ਇਹ ਮਾਮਲਾ ਅੱਲਾ ਕੋਲ ਜਾਣਾ ਹੈ। ਉੱਥੇ ਇਸ ਤਰ੍ਹਾਂ ਜ਼ਿੰਦਾ ਹੋਣਾ ਸਾਂ, ਉੱਥੇ ਸਾਡੀ ਅਨਾਹ ਦੀ ਤਸਕੀਨ ਹੋਣੀ ਹੈ ਜੇ ਹੋਈ, ਤੇ ਉੱਥੇ ਸਾਡੇ ਨਾਲ ਇਨਸਾਫ ਹੋਣਾ। ਸਭ ਤੋਂ ਵੱਡਾ ਹੌਸਲਾ ਅਗਰ ਇਨਸਾਨ ਦੀ ਜ਼ਿੰਦਗੀ 'ਚ ਇਸ ਦੁਨੀਆ 'ਚ ਕੋਈ ਹੁੰਦਾ ਤਾਂ ਇਹ ਹੁੰਦਾ ਕਿ
ਜਿੰਨੇ ਵੀ ਆਂਦੇ ਨਾ ਫਲਾਣਾ ਜ਼ੁਲਮ ਪਿਆ ਕਰਦਾ ਤੇ ਫਲਾਣਾ ਨਹੀਂ ਪਿਆ ਕਰਦਾ, ਕਿ ਉੱਥੇ ਫੜਿਆ ਜਾਣਾ, ਉੱਥੇ ਕਿਸੇ ਦਾ ਕੋਈ ਕੁਝ ਨਹੀਂ ਹੋਣਾ, ਉੱਥੇ ਇਨਸਾਫ ਹੋ ਜਾਣਾ। ਤੇ ਇਹ ਹੌਸਲਾ ਦਿੰਦੀ ਹੈ ਬੰਦੇ ਨੂੰ ਜੀ। ਇਹ ਕਤਲ ਇਹ ਪਹਿਲੇ ਵੀ ਮੌਜੂਦ ਹੈ, ਸ਼ੁਰੂ ਤੋਂ ਆ ਰਿਹਾ ਹੈ। ਅੱਛਾ, ਇਹ ਵਾਅਦਾ ਕੀਤਾ ਕਿ ਜੁਰਮ ਇੱਕ ਫਰਦ ਦੇ ਖਿਲਾਫ ਜੁਰਮ ਨਹੀਂ, ਬਲਕਿ ਪੂਰੇ ਮਾਸ਼ਰੇ ਦੇ ਖਿਲਾਫ ਇਹ ਜੁਰਮ ਹੁੰਦਾ। ਕਿਉਂਕਿ ਅਗਰ ਮਾਸ਼ਰਾ ਇਹਦੀ ਪਾਬੰਦੀ ਕਰੇਗਾ ਤੇ ਜਿਸ ਤਰ੍ਹਾਂ ਇਸ ਮੌਜੂਦਾ ਦੁਨੀਆ 'ਚ ਕਈ ਐਸੇ ਮੁਲਕ ਨੇ, ਕਈ ਐਸੇ ਖਿੱਤੇ ਨੇ ਜਿੱਥੇ ਕ੍ਰਾਈਮ ਨੂੰ ਮਿਨੀਮਾਈਜ਼ ਹੀ ਕੀਤਾ ਜਾ ਸਕਦਾ, ਕਿਉਂਕਿ ਇਹ ਐਸੀਆਂ ਚੀਜ਼ਾਂ ਨੇ ਖਤਮ ਨਹੀਂ ਕੀਤਾ ਜਾ ਸਕਦਾ, ਨਾ ਹੀ ਅਜੇ ਤੱਕ ਕੀਤਾ ਜਾ ਸਕਿਆ। ਮਿਨੀਮਾਈਜ਼ ਕੀਤਾ ਜਾ ਸਕਦਾ ਹੈ, ਔਰ ਮਿਨੀਮਾਈਜ਼ ਨੇ ਮਰਡਰ ਜਿਹੜਾ ਜਿਹੜੇ ਜਿੱਥੇ ਮੈਂ ਬਹਿ ਕੇ ਮਤਾਲਿਆ ਕੁਰਾਨ ਕਰ ਰਿਹਾ, ਇੱਥੇ ਮੈਂ ਚੈੱਕ ਕੀਤਾ ਸੀ ਘਰ ਲੈਣ ਤੋਂ ਪਹਿਲੇ, ਤੇ ਇੱਥੇ ਇੰਜ ਲੱਗਦਾ ਸੀ ਕਿ ਹਿਸਟਰੀ 'ਚ ਹੀ ਮਰਡਰ ਦਾ ਕੇਸ ਕੋਈ ਨਹੀਂ। ਇਸ ਏਰੀਏ ਦੇ ਜਿਹੜਾ ਇਹ ਟਾਊਨ ਨੇ, ਇਹ ਕਾਫੀ ਵੱਡੇ ਟਾਊਨ ਹੁੰਦੇ ਨੇ ਇੱਥੇ, ਤੇ ਨਾ ਕੋਈ ਚੋਰੀ ਦਾ ਮਿਨੀਮਾਈਜ਼ ਕਰ ਦਿੱਤਾ ਗਿਆ ਐਜੂਕੇਸ਼ਨ ਦੇ ਜ਼ਰੀਏ। ਇਹ ਨਹੀਂ ਕਿ ਸਜ਼ਾ ਗੰਨਾ ਲੈ ਕੇ ਖਲੋਤੇ, ਐਜੂਕੇਟ ਕਰਕੇ ਲੋਕਾਂ ਨੂੰ, ਐਜੂਕੇਟ ਮਜ਼ਹਬ ਲੋਕ ਜਿਹੜੇ ਨੇ ਉਹ ਇਸੇ ਤਰ੍ਹਾਂ ਬੜੇ ਮੁਲਕ ਨੇ ਜਿੱਥੇ ਜ਼ਾਹਿਰ ਹੈ ਨਾਨਸੈਂਸ ਲੋਕ ਜਾਂ ਮੈਂਟਲੀ ਅਪਸੈਟ ਲੋਕ ਤੇ ਹੁੰਦੇ ਹੀ ਨੇ ਨਾ ਜਿਹੜੇ, ਔਰ ਇਹ ਚੀਜ਼ ਵੀ ਐਸੀ ਹੈ ਕਿ ਇਨਸਾਨ ਇਸ ਸਤ੍ਹਾ ਤੇ ਚਲਾ ਜਾਂਦਾ, ਲੇਕਿਨ ਮਿਨੀਮਾਈਜ਼ ਹੈ ਮਰਡਰ। ਲੇਕਿਨ ਸਾਡੇ ਮਾਸ਼ਰੇ ਤੇ ਦਾ ਜਿਹੜਾ ਉਹ ਬਹੁਤ ਹੀ, ਔਰ ਇਹ ਪੂਰੇ ਮਾਸ਼ਰੇ ਨੂੰ ਇਸ ਤੇ ਕਾਤਲ ਇਨਸਾਨ ਦੀ ਉਹਨੂੰ ਕਾਤਲ ਜਿਹੜਾ ਨਾ ਇਹ ਇਸ ਵਾਸਤੇ ਪੂਰੇ ਮਾਸ਼ਰੇ ਵਾਸਤੇ ਜੁਰਮ ਹੁੰਦਾ ਹੈ ਕਿ ਜਿਹੜੇ ਕਾਤਲ ਹੈ ਨਾ ਇਨਸਾਨ ਜਾਨ ਨੂੰ ਜਿਹੜੀ ਹਿਫਾਜ਼ਤ ਹੈ ਉਹਨੂੰ ਮੁਕੰਮਲ ਖਤਰੇ 'ਚ ਪਾ ਦਿੰਦਾ। ਕਿਉਂਕਿ ਇਨਸਾਨੀ ਜਾਨ ਦੀ ਇਹ ਨਹੀਂ ਕਿ ਅੱਲਾਹ ਤਾਲਾ ਨੇ ਤੇ ਕਮਾਲ ਕਰ ਦਿੱਤਾ ਹੈ ਨਾ, ਸ਼ਿਰਕ ਤੋਂ ਬਾਅਦ ਜਿੰਨੀ ਇਹ ਗੱਲ ਵਾਜ਼ਿਹ ਕੀਤੀ ਹੈ। ਲੇਕਿਨ ਗੌਰਮੈਂਟ ਜਿਹੜੀ ਉਹਦੀ ਵੀ ਇਹ ਜ਼ਿੰਮੇਵਾਰੀ ਹੈ। ਤੋ ਜਿਹੜੀ ਜਿੰਨੀ ਵੀ ਪ੍ਰੋਟੈਕਸ਼ਨ ਇਨਸਾਨੀ ਜਾਨ ਨੂੰ ਅੱਲਾਹ ਨੇ ਦਿੱਤੀ ਹੈ, ਮਾਸ਼ਰੇ ਨੇ ਦਿੱਤੀ ਹੈ, ਇਨਸਾਨੀ ਫਿਤਰਤ ਮੰਨਦੀ ਹੈ, ਯੂਨੀਵਰਸਲ ਅੱਛਾਈਆਂ ਤੇ ਬੁਰਾਈਆਂ ਬਣਦੀਆਂ ਨੇ, ਪੂਰੀ ਦੁਨੀਆ ਮੰਨਦੀ ਹੈ, ਕਾਇਦੇ ਕਾਨੂੰਨ ਉਹਦੇ ਤੇ ਬਣੇ ਨੇ, ਉਹਨੂੰ ਉਹ ਕਾਤਲ ਇੱਕ ਜਿਹੜਾ ਉਹ ਖਤਰੇ 'ਚ ਪਾ ਦਿੰਦਾ, ਉਹਨੂੰ ਉਹ ਚੈਲੰਜ ਕਰ ਦਿੰਦਾ, ਬਗਾਵਤ ਕਰ ਦਿੱਤੀ ਉਹਨੇ। ਇਸ ਵਾਸਤੇ ਇਨਸਾਨ ਨੇ ਇੱਕ ਇਨਸਾਨ ਦਾ ਇਸੇ ਆਇਤ 'ਚ ਅੱਲਾਹ ਤਾਲਾ ਨੇ ਇੱਕ ਇਨਸਾਨ ਦਾ ਕਤਲ ਜਿਹੜਾ ਉਹ ਆਖਿਆ ਤੁਸੀਂ ਆਪਣੇ ਵੱਲੋਂ ਪੂਰੀ ਦੁਨੀਆ ਮਾਰ ਛੜੀਏ, ਕਿਉਂਕਿ ਤੁਸੀਂ ਇੱਕ ਬੀਜ ਬੋਇਆ। ਹੋਰ ਵੀ ਹੁਣ ਤੁਹਾਨੂੰ ਕਾਫੀ ਉਹਦੀਆਂ ਚੀਜ਼ਾਂ ਆਈਆਂ, ਤੇ ਇਸੇ ਵਾਸਤੇ ਇਹਦੇ ਕਤਲ ਦਾ ਮੁਜਰਮ ਲੱਭਣਾ, ਉਹਦਾ ਬਦਲਾ ਲੈਣਾ, ਕਿਸਾਸ, ਇਹ ਸਿਰਫ ਮਕਤੂਲ ਜਿਹੜਾ ਨਾ ਉਹਦੇ ਵਾਰਸਾਂ ਦਾ ਕੰਮ ਨਹੀਂ ਹੁੰਦਾ, ਇਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ, ਔਰ ਹਰ ਜਗ੍ਹਾ ਤੇ ਸਟੇਟ ਦੀ ਹੈ। ਬਲਕਿ ਬਾਅਦ ਸੂਰਤਾਂ 'ਚ ਤੇ ਦੁਨੀਆ ਦੀਆਂ ਸਟੇਟਾਂ ਮਜ਼ਹਬ ਜਿਹੜੀਆਂ ਨੇ ਜਾਂ ਓਲਡ ਸਟੇਟਾਂ, ਉਹ ਅੱਗੇ ਵੱਧ ਕੇ ਐਕਸਟਰਾ ਕਦਮ ਚੁੱਕ ਕੇ ਤੇ ਉਹ ਕਿਸੇ ਨੇ ਮਾਫ ਕਰ ਦਿੱਤਾ, ਤੇ ਉਹ ਆਪਣੀ ਜ਼ਿੰਮੇਵਾਰੀ ਫਿਰ ਵੀ ਨਿਭਾ ਰਹੀਆਂ ਹੁੰਦੀਆਂ ਨੇ, ਉਹਨੇ ਵਾਰਸਾਂ ਨੇ ਮਾਫ ਕਰ ਦਿੱਤਾ। ਔਰ ਇੱਥੇ ਇਹ ਇਸ ਦੁਨੀਆ ਦਾ ਮਾਮਲਾ ਹੈ, ਅਜੇ ਅੱਲਾਹ ਕੋਲ ਜਾਣਾ ਹੈ ਹਰ ਕਿਸੇ ਨੇ। ਜਿਹੜਾ ਅੱਲਾਹ ਕੋਲ ਮਾਮਲਾ ਹੋਣਾ, ਅਸਲ ਮਾਮਲਾ ਹੋਣਾ ਹੀ ਹੋਏ, ਔਰ ਉਹਦੇ ਤੇ ਉੱਥੇ ਤੇ ਫਿਰ ਕੋਈ ਨਹੀਂ, ਨਾ ਕੋਈ ਸਿਫਾਰਿਸ਼ ਹੈ, ਨਾ ਕੋਈ ਲੈਣ ਦੇਣ। ਇੱਥੇ ਤੇ ਫਿਰ ਕੋਈ ਹੇਰਾ ਫੇਰੀਆਂ ਜਾਂ ਝੂਠੀਆਂ ਗਵਾਹੀਆਂ ਜਾਂ ਰਿਸ਼ਵਤਾਂ ਜਾਂ ਤਾਕਤਾਂ ਦਾ ਇਸਤੇਮਾਲ ਹੋ ਜਾਏਗਾ, ਉੱਥੇ ਕੋਈ ਕੀ ਕਰੇਗਾ। ਅਗਰ ਕੋਈ ਸ਼ਖਸ ਕਿਸੇ ਦੀ ਜਾਨ ਖਤਰੇ 'ਚ ਵੇਖੇ ਤਾਂ ਉਹਨੂੰ ਇਹ ਚਾਹੀਦਾ ਕਿ ਅਗਰ ਹੋ ਸਕਦਾ ਹੈ ਪੋਸੀਬਲ ਹੈ ਤੇ ਉਹ ਉਸ ਬੰਦੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇ, ਔਰ ਬੜਾ ਇਹ ਅੱਲਾਹ ਦਾ ਹੁਕਮ ਹੈ। ਉਸ ਕੋਸ਼ਿਸ਼ 'ਚ ਮਸਲ ਅਗਰ ਨਹੀਂ ਜੋ ਵੀ ਕਰ ਸਕਦਾ ਹੈ, ਲੇਕਿਨ ਕਮ ਅਜ਼ ਕਮ ਕਾਤਲ ਦੀ ਸਾਈਡ ਤੇ ਕੋਈ ਨਾ ਖਲੋਵੇ, ਭਾਵੇਂ ਉਹ ਆਪਣਾ ਪੁੱਤਰ ਹੈ। ਬੜਾ ਮੁਸ਼ਕਿਲ ਇਹ ਚੀਜ਼ਾਂ ਹੁੰਦੀਆਂ ਨੇ, ਲੇਕਿਨ ਇਹ ਮੁਸ਼ਕਿਲ ਚੀਜ਼ਾਂ 'ਚ ਹੀ ਕਾਮਯਾਬੀ ਹੈ ਦੁਨੀਆ ਹੈ ਆਖਿਰਤ ਦੀ। ਬਜ਼ਾਹਿਰ ਤੇ ਇੰਝ ਲੱਗਦਾ ਪੁੱਤਰ ਨੇ ਕਤਲ ਕਰ ਛੜਿਆ, ਚੁੱਟ ਨਹੀਂ। ਉੱਥੇ ਜਾ ਕੇ
ਕਿਆਮਤ ਦਾ ਆਖਰਤ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਮਾਂ ਨੇ, ਕਦੀ ਬੰਦਾ ਕੁਰਾਨ ਪੜ੍ਹੇ ਹੈਰਾਨ ਰਹਿ ਜਾਈਦਾ, ਮਾਂ ਨੂੰ ਸ਼ਊਰ ਹੋਣਾ ਹੈ ਜਿਸ ਤਰ੍ਹਾਂ ਮਾਂ ਪਤਾ ਬੱਚਿਆਂ ਵਾਸਤੇ ਆਪਣੀ ਜਾਨ ਦੇ ਦਿੰਦੀ ਹੈ ਇੰਜ। ਉੱਥੇ ਮਾਂ ਨੂੰ ਪਤਾ ਹੈ ਮੇਰੇ ਬੱਚੇ ਨੇ, ਤੇ ਮਾਂ ਨੇ ਆਖਣਾ ਪਰਾਂ ਜਾਓ, ਪਰਾਂ ਸੱਟਣੇ ਨੇ, ਇਹ ਜਨਮ ਚ ਟੁਰ ਜਾਣ ਮੈਂ ਬਚੋ। ਮਾਮਲਾ ਇਹਦੀ ਨੋਈਅਤ ਇੰਨੀ ਕੁ ਸਖਤ ਹੋਣੀ, ਉਹ ਰੱਬਦੀ ਹੋਣੀ, ਫਾਰਐਵਰ ਹੋਣੀ। ਤੇ ਉੱਥੇ ਫਿਰ ਉਹ ਕਾਤਲ ਦੇ ਨਾਲ ਗਵਾਹੀਆਂ ਦੇਣੀਆਂ, ਕਾਤਲ ਮੇਰਾ ਜੀ ਫਲਾਣਾ ਤੇ ਮੇਰਾ ਫਲਾਣਾ ਤੇ ਮੇਰਾ, ਨਹੀਂ 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 ਨਹੀਂ, ਬਿਲਕੁਲ ਨਹੀਂ। ਉੱਥੇ ਇਹ ਜਿੰਨੀਆਂ ਚੀਜ਼ਾਂ ਨੇ ਨਾ, ਇਨਸਾਨ ਦੀ ਇਹ ਹੀ ਖਾਸ਼ ਹੋਣੀ ਹੈ ਕਿ ਮੈਨੂੰ ਹੁਣ ਮੌਕਾ ਲੱਭੇ ਨਾ, ਤੇ ਮੈਂ ਤੇ ਸਾਰੀ ਦੁਨੀਆ ਦੀ ਹਰ ਚੀਜ਼ ਛੱਡ ਕੇ ਤੇ ਮੈਂ ਇਹ ਜੁਰਮ ਨਾ ਕਰਾਂ। ਕਿਉਂਕਿ ਕਾਤਲ ਨੇ ਛੁਪਾਣਾ, ਉਹਦੀ ਕਿਸੇ ਵੀ ਹਵਾਲੇ ਨਾਲ ਮਦਦ ਕਰਨਾ, ਉਹਨੂੰ ਕੋਈ ਸਹੂਲਤ ਦੇਣਾ, ਇਸੇ ਤਰ੍ਹਾਂ ਗਵਾਹੀ ਛੁਪਾਣਾ, ਤੁਹਾਨੂੰ ਪਤਾ ਹੈ ਇੱਕ ਚੀਜ਼ ਦਾ, ਜਾਂ ਝੂਠੀ ਗਵਾਹੀ ਦੇਣਾ, ਇਹ ਕਾਤਲ ਦੀ ਹਮਾਇਤ ਹੈ। ਹੋਰ ਵੀ ਬੜੀਆਂ ਚੀਜ਼ਾਂ ਨੇ, ਮੈਂ ਤੇ ਚੰਦ ਮੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਨੇ ਗੋਸ਼ਤਗੁਜ਼ਾਰ ਕਰ ਰਿਹਾ। ਇਹ ਬਹੁਤ ਵੱਡਾ ਜੁਰਮ ਹੈ। ਮੇਰੀ ਜ਼ਿੰਦਗੀ 'ਚ ਐਸੇ ਮਾਮਲਾਤ ਹੋਏ ਨੇ, ਮੈਂ ਤਾਂ ਉਸੇ ਦੀਨ ਵੀ ਨਹੀਂ ਸਮਝਦਾ ਕਿ 2 ਬੰਦੇ ਮੈਂ ਐਨ ਮੌਕਿਆਂ ਤੇ ਕਤਲ ਹੁੰਦੇ ਬਚਾਏ ਨੇ। ਮੈਨੂੰ ਪਤਾ ਲੱਗਾ ਉਹ ਜਿਸ ਤਰ੍ਹਾਂ ਨਹੀਂ ਕਿਸੇ ਨੂੰ ਕੋਈ ਗੋਲੀ ਮਾਰਨ ਲੱਗਾ ਤੇ ਮੈਂ ਅੱਗੇ ਖਲੋ ਕੇ ਤੇ ਉਸ ਚੀਜ਼ ਨੂੰ ਡੱਗ ਲਿਆ। ਲੋਕ ਮੌਜੂਦ ਨੇ ਦੁਨੀਆ ਤੇ, ਲੇਕਿਨ ਇਹ ਕਿਉਂਕਿ ਮੈਂ ਇਸ ਗੱਲ ਦੱਸ ਰਿਹਾ ਕਿ ਇਨਸਾਨੀ ਫਿਤਰਤ 'ਚ ਚੀਜ਼ਾਂ ਹੁੰਦੀਆਂ ਨੇ। ਅਗਰ ਇਨਸਾਨ ਉਹ ਸ਼ੋਭਾਸ 'ਚ ਹੋਵੇ, ਅਗਰ ਵਾਹ ਨਾ ਉਹਨੂੰ ਚੜੀ ਹੋਵੇ ਮਾਸ਼ਰੇ 'ਚ, ਕਿ ਹਰ ਬੁਰਾਈ ਜਿਹੜੀ ਉਹਦੇ 'ਚ ਉਹਨੂੰ ਉਹ ਕਾਬਲੇ ਫਖਰ ਚੀਜ਼ ਸਮਝ ਰਿਹਾ, ਔਰ ਉਹਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਇੱਜ਼ਤ ਦਾ ਮਕਾਮ ਹੈ। ਮੇਰੇ ਇਸ਼ਤਿਹਾਰੀ ਦੋਸਤ ਨੇ, ਮੇਰੇ ਕਾਤਲ ਦੋਸਤ, ਜਿਹੜੇ ਕਾਤਲ ਦੇ ਰਿਸ਼ਤੇਦਾਰ ਵੀ ਉਹਨੂੰ ਨਸਬੀ ਤਲਕ ਦੇ ਵਜ੍ਹਾ ਨਾਲ ਮਦਦ ਨਹੀਂ ਦੇ ਸਕਦੇ। ਜ਼ਾਹਿਰ ਹੈ ਮਦਦ ਉਹਨੂੰ, ਇੱਕ ਬੰਦਾ ਫਸ ਗਿਆ, ਉਹਨੂੰ ਰੋਟੀ ਟੁਕਰ ਦੇਣਾ, ਜਾਂ ਉਹਦਾ ਪਿੱਛੇ ਜਾਣਾ, ਜਾਂ ਉਹਨੂੰ ਜੇਲ੍ਹ 'ਚ ਕੱਪੜੇ ਦੇ ਕੇ, ਉਹਨਾਂ ਡਿਫਰੈਂਟ ਹੈ। ਇਨਸਾਨੀ ਅਕਲ ਸਮਝਦੀ ਹੈ ਇਹਨਾਂ ਚੀਜ਼ਾਂ ਦਾ ਕੀ ਮਤਲਬ ਹੁੰਦਾ। ਲੇਕਿਨ ਉਸ ਜੁਰਮ 'ਚ ਉਹਨੂੰ ਪਤਾ ਹੈ ਇਹਨੇ ਕਤਲ ਕੀਤਾ, ਪਤਾ ਹੈ ਕਿ ਵੀ ਇਹਨੇ ਕਤਲ ਕਰ ਦੇਣਾ ਸੀ, ਤੇ ਉਹਨਾਂ ਚੀਜ਼ਾਂ ਨੂੰ ਛੁਪਾਉਣਾ ਤਾਂ ਕਿਸੇ ਵੀ ਸੂਰਤ 'ਚ ਕੋਈ ਵੀ ਇਹ ਨਹੀਂ ਕਰਨਾ ਚਾਹੀਦਾ। ਅੱਲਾਹ ਤਾਲਾ ਇਨਸਾਨਾਂ ਨੂੰ ਇਮਤਿਹਾਨਾਂ ਤੋਂ ਬਚਾਏ। ਬੜੇ ਮੁਸ਼ਕਲ ਇਮਤਿਹਾਨ ਹੁੰਦੇ ਨੇ, ਲੇਕਿਨ ਉਹ ਮੁਸ਼ਕਲ ਇਮਤਿਹਾਨ ਜਿਹੜਾ ਨਾ, ਉਹਦੇ ਮੁਕਾਬਲੇ 'ਚ ਇੰਝ ਜਿਵੇਂ ਪੀਸ ਆਫ ਕੇਕ ਨੇ ਇੱਥੇ ਦੀਆਂ ਮੁਸ਼ਕਲਾਂ। ਇਸ ਆਇਤ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕਾਤਲ ਨੂੰ ਕਤਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਮਾਫ ਵਰਸਾ ਦੇ ਮਾਫ ਕਰਨ ਦੇ ਬਾਵਜੂਦ। ਅੱਗੇ ਫਿਰ ਇਸ ਆਇਤ ਦੇ ਐਂਡ ਤੇ ਅੱਲਾਹ ਤਾਲਾ ਬੜੀਆਂ ਚੀਜ਼ਾਂ ਐਸੀਆਂ ਕਰ ਦਿੰਦੇ ਨੇ ਕਿ ਪਤਾ ਹੈ ਅੱਲਾਹ ਤਾਲਾ ਨੂੰ ਸਾਡੀਆਂ ਸੋਚਾਂ ਦਾ ਸਨ ਬਣਾਇਆ ਹੈ। ਅਗਲੀ ਗੱਲ ਅੱਲਾਹ ਪਾ ਕਰਦੇ ਨੇ, ਰਸੂਲ ਦੇ ਇਨਕਾਰ ਕਰਨ ਵਾਲੇ ਜਿਹੜੇ ਮੁਜਰਮ, ਜਿਨ੍ਹਾਂ ਦੀ ਮੁਹਲਤ ਖਤਮ ਹੋ ਗਈ ਹੋਵੇ, ਉਹ ਕਤਲ ਦੇ ਮੁਜਰਮ ਹੀ ਸਮਝੇ ਜਾਣਦੇ, ਔਰ ਉਹਨਾਂ ਨੂੰ ਕਤਲ ਵਰਗਾ ਸਲੂਕ ਹੀ, ਕਿਉਂਕਿ ਅੱਲਾਹ ਦੇ ਰਸੂਲ ਮੌਜੂਦ ਨੇ, ਤੇ ਉੱਥੇ ਅੱਲਾਹ ਦੇ ਰਸੂਲ ਕਤਲ ਕਰ ਰਹੇ ਨੇ, ਲੋਕਾਂ ਨੂੰ ਜਾਨਾਂ ਲੈ ਰਹੇ ਨੇ। ਤੇ ਉਹ ਹੁਣ ਇੱਥੇ ਅੱਜ ਬੰਦਾ ਬਹਿ ਕੇ, ਔਰ ਬੜੇ ਲੋਕ ਇਹ ਕਰਦੇ ਨੇ, ਆਜ਼ਾਦੀ ਜਾਂ ਜਿੰਨੇ ਇੰਡੀਵਿਜੂਅਲ ਲੈਵਲ ਤੇ ਵੀ, ਕਿ ਸੁਹਾਬਾ ਨੇ ਇੰਜ ਕਰ ਦਿੱਤਾ ਤੇ ਰਸੂਲ ਅੱਲਾਹ ਨੇ ਇੰਨੇ ਜੰਗਾਂ ਲੜੀਆਂ, ਕਤਲ ਕੀਤੀਆਂ। ਨਹੀਂ, ਉਹ ਇੱਕ ਵੀ ਕੰਮ ਰਸੂਲ ਅੱਲਾਹ ਨਹੀਂ ਸਨ ਕਰ ਰਹੇ। ਅੱਲਾਹ ਉਸ ਦੁਨੀਆ ਤੇ ਅੱਲਾਹ ਮੌਜੂਦ ਸਨ। ਰਸੂਲ ਅੱਲਾਹ ਦੀ ਆਪਣੀ ਜ਼ਾਤੀ ਸੀਅਤ 'ਚ ਉਹਨਾਂ ਕਿਸੇ ਨੂੰ ਉਫ ਨਹੀਂ ਆਖੀ। ਇਹ ਅੱਲਾਹ ਕਰ ਰਹੇ ਸਨ, ਔਰ ਅੱਲਾਹ ਮਾਲਕ ਨੇ, ਉਹਨਾਂ ਦਾ ਇੱਕ ਖਾਸ ਕਾਨੂੰਨ ਹੈ ਜਿਹਦੇ ਤਹਿਤ ਲੋਕ ਸਮਝਦੇ ਨੇ ਸੁਹਾਬਾ ਕਰ ਰਹੇ ਸਨ, ਲੋਕ ਸਮਝਦੇ ਨੇ ਰਸੂਲ ਅੱਲਾਹ ਨਹੀਂ ਕਰ ਰਹੇ ਸਨ। ਰਸੂਲ ਅੱਲਾਹ ਨੇ ਤੇ ਇੱਥੋਂ ਤੱਕ ਇੱਕ ਆਖਰੀ ਟਾਈਮ 'ਚ ਉੱਤੇ ਉਹਨੇ ਤਲਵਾਰ ਸੀਨੇ 'ਚ ਮਾਰਨ ਲੱਗੇ ਨੇ ਸੁਹਾਬੀ, ਤੇ ਉਹਨੇ ਬੰਦੇ ਨੇ ਕਲਮਾ ਪੜਿਆ, ਇੰਨੀ ਕੁ ਸਖਤ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਉਹਨੇ ਆਖਿਆ ਜੀ ਇਹ ਹੁਣ ਜਾਨ ਬਚਾਣ, ਉਹਨੇ ਆਖਿਆ ਤੂੰ ਇਹਦੀ ਅੰਦਰ ਵੜ ਕੇ ਨੀਅਤ ਪੜ ਲਈ, ਤੂੰ ਨਊਜ਼ ਬਿਲਾ ਖੁਦਾ ਹੈ ਕਿ ਤੂੰ ਇਹਦੀ ਨੀਅਤ ਪੜ ਲਈ ਕਿ ਬਈ ਜਾਨ ਦੇ ਖਤਰੇ ਤੋਂ ਪਿਆ ਕਰਦਾ। ਇਹ ਸਭ ਝੂਠ ਨੇ, ਇਹ ਸਭ ਕੁਰਾਨ ਤੋਂ ਦੂਰੀ ਦੀਆਂ ਚੀਜ਼ਾਂ ਨੇ ਕਿ ਅੱਲਾਹ ਦੇ ਕਿਸੇ ਪੈਗੰਬਰ ਦੀ ਜੁਰਤ ਹੀ ਨਹੀਂ
ਉਹ ਅੱਲਾ ਕਰ ਰਹੇ ਨੇ, ਇਹ ਅੱਲਾ ਦੇ ਅੱਗੋਂ ਕਮਾਂਡਰ ਉੱਥੇ ਅੱਲਾ ਨੇ। ਇਹ ਵੀ ਐਕਸੈਪਸ਼ਨ ਹੈ ਕਿ ਉਹ ਵਕਤੀ ਮਾਮਲਾਤ ਨੇ, ਉਹ ਪੈਗੰਬਰ ਨਾਲ ਖਤਮ ਹੋ ਜਾਂਦੀਆਂ ਨੇ ਬੜੀਆਂ ਚੀਜ਼ਾਂ, ਕਿਉਂਕਿ ਅੱਲਾ ਉਤਾਰ ਰੁਕ ਜਾਓ, ਕਰੋ ਜੰਗ ਨਾ ਕਰੋ, ਨਸ ਜਾਓ। ਇਹ ਅੱਲਾ ਦੱਸ ਰਹੇ ਨੇ, ਇਹ ਅੱਲਾ ਦੇ ਅੱਗੇ ਜਰਨੈਲ ਖਲਵਾਏ ਨੇ ਆਪਣੇ। ਤੇ ਉਹ ਉਸ ਮਾਮਲੇ 'ਚ ਵੀ ਲੋਕ ਜਿਹੜੀ ਗਲਤੀ ਕਰਦੇ ਨੇ, ਤੇ ਸਾਹਿਬ 'ਚ ਵੇਖੋ ਕੁਰਾਨ 'ਚ ਅੱਲਾ ਨੇ ਦੱਸ ਦਿੱਤਾ ਵੀ ਜਿਹੜੇ ਰਸੂਲਾਂ ਦੇ ਇਨਕਾਰ ਕਰਨ ਵਾਲੇ ਮੁਜਰਮ ਨੇ ਨਾ, ਤੇ ਉਹਨਾਂ ਦੀ ਮੁਹਲਤ ਖਤਮ ਹੋ ਗਈ ਹੈ, ਕਿ ਉਹਨਾਂ ਦਾ ਟਾਈਮ ਗੁਜ਼ਰ ਗਿਆ। ਸੂਰਤ ਤੌਬਾ 'ਚ ਵੀ ਆਖਿਆ, ਉਹ ਜਿੱਥੇ ਅੱਲਾਹ ਤਾਲਾ ਨੇ ਐਲਾਨ ਕਰ ਦਿੱਤਾ ਕਿ ਜਿੱਥੇ ਜਿੱਥੇ ਲੱਭਦੇ ਨੇ ਮੁਸ਼ਰਕਾਂ ਨੂੰ ਵੱਢੋ, ਥੜੇ ਦੇ ਕੇ ਫੜ ਫੜ ਕੇ ਮਾਰੋ ਤੇ ਇਹਨਾਂ ਦਾ ਖਾਤਮਾ ਕਰੋ। ਤੇ ਉੱਥੇ ਵੀ ਅੱਲਾਹ ਤਾਲਾ ਨੇ ਆਖਿਆ ਕਿ ਜਿਹੜੇ ਤੁਹਾਡੇ ਕਾਬੂ ਆਉਣ ਤੋਂ ਪਹਿਲਾਂ, ਹਾਲਾਂਕਿ ਉਹ ਕਾਨੂੰਨ ਦਾ ਨਫਾਜ਼ ਹੋ ਗਿਆ, ਅੱਲਾਹ ਤਾਲਾ ਨੇ ਉੱਤੋਂ ਬੰਬਬਾਰੀ ਸ਼ੁਰੂ ਕਰ ਦਿੱਤੀ ਹੈ। ਤੇ ਉੱਥੇ ਵੀ ਆਖਿਆ ਨਹੀਂ, ਜਿਹੜੇ ਤੁਹਾਡੇ ਮਗਰ ਲੱਗੇ ਹੋ ਤੁਸੀਂ, ਲੇਕਿਨ ਬਾਈ ਫੋਰਸ ਤੁਹਾਡੇ ਜੈਸੇ ਗਲਬਾ ਕਰਨ ਤੋਂ ਪਹਿਲੇ ਤੁਸੀਂ ਉਹ ਤੋਬਾ ਕਰ ਲੈਂਦੇ ਤਾਂ ਉਹਨਾਂ ਨੂੰ ਤੁਸੀਂ ਕੁਝ ਨਹੀਂ ਆਖ ਸਕਦੇ। ਉਹ ਮੇਰਾ ਮਾਮਲਾ ਹੈ, ਹੁਣ ਤੁਸੀਂ ਨਹੀਂ ਜਾਣਦੇ। ਇਸ ਤੋਂ ਅੱਗੇ ਇਹਨਾਂ ਨੂੰ ਦੱਸ ਦਿਓ, ਆਇਤ 33 'ਚ ਅੱਲਾਹ ਫਰਮਾਉਂਦੇ ਨੇ, ਇਹਨਾਂ ਨੂੰ ਦੱਸ ਦਿਓ ਕਿ ਅੱਲਾਹ ਤੇ ਉਸ ਦੇ ਰਸੂਲ ਨਾਲ ਲੜਨ ਵਾਲਿਆਂ ਤੇ ਜ਼ਮੀਨ ਤੇ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਜ਼ਾ ਇਹ ਹੀ ਹੈ ਕਿ ਉਹਨਾਂ ਨੂੰ ਇਬਰਤਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਜਾਏ, ਜਾਂ ਸੂਲੀ ਤੇ ਚੜਾਏ ਜਾਣ, ਜਾਂ ਉਹਨਾਂ ਦੇ ਹੱਥ ਪੈਰ ਮੁਖਾਲਫ ਸਿਮਤ ਤੋਂ ਕੱਟ ਦਿੱਤੇ ਜਾਣ, ਜਾਂ ਉਹਨਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਜਾਏ। ਇਹ ਉਹਨਾਂ ਲਈ ਦੁਨੀਆ ਵਿੱਚ ਰਸਵਾਈ ਦੀ ਸਜ਼ਾ ਹੈ। ਇਸ ਤੋਂ ਅੱਗੇ ਅੱਲਾਹ ਤਾਲਾ ਨੇ ਆਖਿਆ ਕਿ ਇਹਨਾਂ ਨੂੰ ਦੱਸ ਦਿਓ ਕਿ ਅੱਲਾਹ ਤੇ ਉਸ ਦੇ ਰਸੂਲ ਨਾਲ ਲੜਨ ਵਾਲੇ, ਵੇਖਿਆ ਹੁਣ ਆ ਗਿਆ ਅੱਲਾਹ ਤੇ ਰਸੂਲ ਨਾਲ ਜਿਹੜੇ ਲੜਦੇ ਸਨ, ਉਹ ਅੱਲਾਹ ਨਾਲ ਲੜ ਰਹੇ ਹੁੰਦੇ ਸਨ, ਕਿਉਂਕਿ ਸਾਹਮਣੇ ਅੱਲਾਹ ਦੇ ਨਜ਼ਰ ਨਹੀਂ ਆ ਰਹੇ। ਸਾਹਮਣੇ ਜੋ ਕੁਝ ਅੱਲਾਹ ਆਪਣੇ ਨੁਮਾਇੰਦਾ ਉਹਨਾਂ ਨਾਲ ਲੜਨਾ, ਅੱਲਾਹ ਨਾਲ ਲੜਨਾ। ਤੇ ਉਹ ਅੱਲਾਹ ਤਾਲਾ ਆਖਿਆ ਇਹ ਦੋ ਕੈਟਾਗਰੀਆਂ ਨੇ, ਲੇਕਿਨ ਇੱਕ ਕੈਟਾਗਰੀ ਰਸੂਲ ਦੇ ਦੌਰ ਨਾਲ ਹੀ ਖਤਮ ਹੋ ਜਾਂਦੀ ਹੈ, ਕਿਉਂਕਿ ਉਹ ਤੋਂ ਅੱਲਾਹ ਦੱਸ ਰਹੇ ਨੇ। ਹੁਣ ਅੱਲਾਹ ਕਿਆਮਤ ਤੱਕ ਵਾਸਤੇ ਕਿਸੇ ਵੀ ਸੂਰਤ 'ਚ ਨਬੂਵਤ ਖਤਮ ਹੋ ਗਈ ਹੈ। ਅੱਲਾਹ ਇਨਸਾਨਾਂ ਨਾਲ ਰਾਬਤਾ ਕਰਕੇ ਅਹਿਕਾਮਾਤ ਦੇਣੇ ਦੀਨ ਜਾਂ ਕਿਸੇ ਵੀ ਮਾਮਲੇ 'ਚ ਖਤਮ ਕਰ ਦਿੱਤੇ ਨੇ। ਹੁਣ ਕੁਰਾਨ ਹੈ, ਕਿਆਮਤ ਤੱਕ ਅੱਲਾਹ ਦੀ ਗੱਲ ਕਿਸੇ ਸੁਣਨੀ ਹੈ, ਜਾਂ ਫਿਤਰਤ 'ਚ ਜੋ ਕੁਝ ਹੈ, ਜਾਂ ਸੁਨਨਤ ਹੈ, ਇਸ ਤੋਂ ਇਲਾਵਾ ਸਭ ਖਤਮ ਹੋ ਗਿਆ। ਲਿਹਾਜ਼ਾ ਜਿਹੜੇ ਉਸ ਵੇਲੇ ਕਿਉਂਕਿ ਸਾਹਮਣੇ ਨੇ, ਤੇ ਅੱਲਾਹ ਤਾਲਾ ਇਹ ਗੱਲ ਕਰ ਰਹੇ ਨੇ ਕਿ ਬਾਅਦ 'ਚ ਬੰਦੇ ਬਹਾਨੇ ਬਣਾ ਕੇ ਔਰ ਅੱਜ ਹੁਣ ਵੀ ਉਹਨਾਂ ਚੀਜ਼ਾਂ ਤੇ ਵਾਕਿਆਤ ਤੇ ਬੰਦੇ ਕਤਲ ਕਰਦੇ ਨੇ ਅੱਲਾਹ ਦੇ ਹੁਕਮ। ਅੱਲਾਹ ਤਾਲਾ ਕਹਿੰਦੇ ਨੇ ਅੱਲਾਹ ਤੇ ਉਸ ਦੇ ਰਸੂਲ ਨਾਲ ਲੜਨ ਵਾਲਿਆਂ ਤੇ ਜ਼ਮੀਨ ਤੇ ਫਸਾਦ ਪੈਦਾ ਕਰਨ ਵਾਲਿਆਂ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਜ਼ਾ। ਇਹ ਦੋ ਜੁਰਮ ਨੇ ਹੁਣ ਲਹਿਦਾ ਇੱਕ ਫਸਾਦ ਫਿਲ ਅਰਜ਼ ਦਾ ਮੁਜਰਮ, ਜਿਹੜਾ ਕਤਲ ਤੋਂ ਵੀ ਵੱਡਾ ਮੁਜਰਮ ਹੁੰਦਾ। ਇੱਕ ਜਿਹੜੇ ਅੱਲਾਹ ਦੇ ਮੁਖਾਲਫ ਨੇ, ਜਿਹੜੇ ਰਸੂਲ ਅੱਲਾਹ ਦੇ ਮੁਖਾਲਫ ਨੇ, ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਨੇ। ਉਹ ਰਸੂਲ ਅੱਲਾਹ ਦੁਨੀਆ ਤੋਂ ਚਲੇ ਗਏ ਨੇ, ਇੱਕ ਚੀਜ਼ ਖਤਮ ਹੋ ਗਈ। ਹੁਣ ਰਸੂਲ ਅੱਲਾਹ ਨਾਲ ਲੜਨ ਵਾਲਾ ਜੁਰਮ ਜਿਹੜਾ ਮਾਫ ਹੋ ਗਿਆ, ਤੇ ਜ਼ਮੀਨ ਤੇ ਫਸਾਦ ਬਰਪਾ ਕਰਨ ਵਾਲਾ ਫਸਾਦ ਫਿਲ ਅਰਜ਼। ਅੱਗੇ ਅੱਲਾਹ ਨੇ ਆਖਿਆ ਕਿ ਕਤਲ ਉਹਨੂੰ ਹੀ ਕੀਤਾ ਜਾ ਸਕਦਾ ਹੈ, ਸਟੇਟ ਗੌਰਮੈਂਟ ਦੁਨੀਆ ਤੇ ਪੈਗੰਬਰ ਹੋਵੇ, ਕਤਲ ਨਬੀ ਹੋਵੇ, ਕਤਲ ਸਿਰਫ ਉਹਨੂੰ ਕੀਤਾ ਜਾ ਸਕਦਾ ਹੈ ਜਿਹਨੇ ਕਿਸੇ ਨੂੰ ਕਤਲ ਕੀਤਾ ਹੈ ਤੇ ਜਾਂ ਫਸਾਦ ਫਿਲ ਅਰਜ਼ ਦਾ ਮੁਜਰਮ ਹੈ। ਤੇ ਉਹਨਾਂ ਦੀ ਸਜ਼ਾ ਦੱਸੀ। ਉਹ ਸਜ਼ਾ ਅੱਲਾਹ ਤਾਲਾ ਇਹ ਕਹਿੰਦੇ ਨੇ ਕਿ ਸਜ਼ਾ ਹੈ ਕਿ ਉਹਨਾਂ ਨੂੰ ਇਬਰਤਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਜਾਵੇ, ਜਾਂ ਸੂਲੀ ਚੜਾਏ ਜਾਣ, ਜਾਂ ਉਹਨਾਂ ਦੇ ਹੱਥ ਪੈਰ ਆਪੋਜ਼ਿਟ ਸਾਈਡ ਤੇ ਕੱਟ ਦਿੱਤੇ ਜਾਣ, ਮੁਖਾਲਫ ਸਿਮਤ 'ਚ ਕੱਟ ਦਿੱਤੇ ਜਾਣ, ਜਾਂ ਉਹਨਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਜਾਏ। ਇਹ ਉਹਨਾਂ ਲਈ ਦੁਨੀਆ ਵਿੱਚ ਰਸਵਾਈ ਦੀ ਸਜ਼ਾ ਹੈ। ਇਹ ਮੁਖਤਲਿਫ ਸਲਾਵਾਂ ਦਸੀਆਂ ਨੇ, ਬੜਾ ਫਿਤਰਤ 'ਚ ਮੌਜੂਦ ਹੈ ਕਿ ਇਹ ਮੁਜਰਮ ਦੀ ਸੂਰਤ ਹਾਲ ਉਹਦੀ ਨੋਈਅਤ ਦੇ ਲਿਹਾਜ਼ ਨਾਲ ਵੀ ਉਹਦੇ ਬਾਜ਼ ਦਫਾ ਅਚਾਨਕ ਕਤਲ ਹੋ ਗਿਆ, ਬਾਜ਼ ਦਫਾ ਲੜਾਈ 'ਚ ਕਤਲ ਹੋ ਗਿਆ। ਕਤਲ ਹੋਣ ਦੀਆਂ 20 ਸੂਰਤਾਂ ਨੇ। ਬਾਜ਼ ਦਫਾ ਕਤਲ ਕਰਕੇ ਵੀ ਕਤਲ ਕਰ ਦਿੱਤਾ, ਲੇਕਿਨ ਲਾਸ਼ ਦੀ ਬੇਹਰਮਤੀ ਨਹੀਂ ਕੀਤੀ, ਟੋਟੇ ਨਹੀਂ ਕੀਤੇ। ਇਹ ਇਸੇ ਤਰ੍ਹਾਂ ਉਹ ਫਿਰ ਹਮੇਸ਼ਾ ਹੀ ਅਦਾਲਤ ਵੀ ਵਹਿੰਦੀ ਹੈ। ਅੱਲਾਹ ਤਾਲਾ ਵੀ ਮੁਜਰਮ ਦੇ ਹਾਲਾਤ, ਉਹਦੀ ਸੂਰਤ ਹਾਲ ਕੀ, ਉਹਦੀ ਐਜੂਕੇਸ਼ਨ ਕੀ ਸੀ, ਉਹ ਜਾਣਦਾ ਵੀ ਹੈ ਕੁਝ ਕਿ ਨਹੀਂ, ਜਾਂ ਉਹਦੇ ਸੂਰਤ ਹਾਲ ਕੀ। ਉਹਨੇ ਭੁੱਖ ਦੀ ਵਜ੍ਹਾ ਤੋਂ ਤੇ ਚੋਰੀ ਨਹੀਂ, ਜਿਸ ਨਾਲ ਸੈਯਦਨਾ ਉਮਰ ਨੇ ਕੈਦ ਦੇ ਦੌਰਾਨ ਚੋਰੀ ਕਰਨ ਵਾਲੇ ਮੁਜਰਮਾਂ ਨਾਲ ਕਿ ਅਸੀਂ ਨਹੀਂ, ਇਹਨਾਂ ਦੀ ਨੋਈਅਤ ਇਸ ਤਰ੍ਹਾਂ ਦੀ। ਇਸੇ ਤਰ੍ਹਾਂ ਅੱਲਾਹ ਤਾਲਾ ਮੁਖਤ ਸਜ਼ਾਵਾਂ ਦੱਸੀਆਂ ਨੇ ਉਹਦੇ ਵਿੱਚ
ਬੜੀ ਦਰਦਨਾਕ ਸਜ਼ਾ ਵੀ ਹੈ ਕਿ ਇਹਨਾਂ ਨੂੰ ਬੇਦਰ ਤਰੀਕੇ ਨਾਲ ਵੀ ਕਤਲ ਕੀਤਾ ਜਾਏ, ਸੂਲੀ ਚੜਾ ਜਾਏ। ਸੂਲੀ ਚੜਾਉਣ ਦਾ ਇਹ ਮਤਲਬ ਹੁੰਦਾ ਕਿ ਸਲੋ ਮੌਤ। ਜਿਸ ਤਰ੍ਹਾਂ ਸੈਯਦਨਾ ਈਸਾ ਨੂੰ ਬਜ਼ਾਹਿਰ ਉਹਨਾਂ ਨੇ ਮੁਖਾਲਫ ਸਾਂਦਿਆਨ ਕੇ ਸੂਲੀ ਚੜਾ ਦਿੱਤੇ, ਉਹਦੇ 'ਚ ਆਹਿਸਤਾ ਆਹਿਸਤਾ ਨਾੜ ਵੜ ਦਿੱਤੀ ਜਾਂਦੀ ਹੈ ਉਹਦਾ ਟੰਗ ਕੇ, ਉਹ ਫਿਰ ਸਲੋ ਤਰਸ ਤਰਸ ਕੇ ਬੰਦਾ ਮਰਦਾ ਹੈ। ਜਾਂ ਇਹਨਾਂ ਦੇ ਹੱਥ ਪੈਰ, ਸੱਜਾ ਹੱਥ ਕੱਟ ਦਿੱਤਾ ਹੈ, ਖੱਬਾ ਪੈਰ ਕੱਟ ਦਿੱਤੇ ਜਾਣ, ਜਾਂ ਇਹਨਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਜਾਏ। ਉਹਨਾਂ ਲਈ ਇਹ ਦੁਨੀਆ ਦੀ ਸਜ਼ਾ ਹੈ। ਅੱਲਾਹ ਤਾਲਾ ਕਹਿੰਦੇ ਨੇ ਉਹਨਾਂ ਵਾਸਤੇ ਬੜੀ ਸਖਤ ਸਜ਼ਾ ਹੈ, ਕਿਉਂਕਿ ਫਸਾਦ ਫਿਲ ਅਰਜ਼ ਜਿਹੜਾ ਕਤਲ ਨਾਲੋਂ ਵੀ ਵੱਡਾ ਮੁਜਰਮ ਹੈ ਤੇ ਜੁਰਮ ਹੈ, ਸੌਰੀ। ਤੇ ਜਿਹੜਾ ਦੇਸ ਨਿਕਾਲਾ ਤੇ ਅੱਜ ਕੱਲ੍ਹ ਜਿਹੜਾ ਉਹ ਬਾਅਦ ਸੂਰਤਾਂ 'ਚ ਬੰਦੇ ਦਾ ਵਾਸਤੇ ਬੈਨੀਫਿਸ਼ੀਅਲ ਹੋ ਜਾਂਦਾ ਹੈ। ਉਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਦੇਸ ਨਿਕਾਲਾ, ਹੁਣ ਬਾਰਡਰਸ ਨੇ, ਚੀਜ਼ਾਂ ਨੇ, ਹੁਣ ਤੇ ਤੁਹਾਨੂੰ ਬਕਾਇਦਾ ਦੇਸ ਨਿਕਾਲਾ ਕਿਸੇ ਨੂੰ ਦੇਣਾ ਤੇ ਇੰਡੀਆ ਦਾ ਵੀਜ਼ਾ ਲਵਾਉਣਾ ਪੈਣਾ ਹੈ ਜਾਂ ਅਮਰੀਕਾ ਦਾ, ਕਿ ਦੇਸ ਨਿਕਾਲਾ ਦੇ। ਫਿਰ ਇਹ ਕਿ ਸਾਡੇ ਜਿਹੜੀ ਜ਼ਬਾਨ 'ਚ ਮੈਂ ਗੱਲ ਕਰ ਰਿਹਾ, ਉੱਥੇ ਤੇ ਦੇਸ ਨਿਕਾਲਾ ਜਿਹੜਾ ਦੇਣਾ, ਹੁਣ ਉਹ ਅੱਲਾ ਦੀ ਰਹਿਮਤ ਬਣ ਜਾਣੀ ਹੈ ਉਹ ਕਾਤਲ ਵਾਸਤੇ, ਕਿ ਉਹ ਇੱਕ ਐਸੇ ਮਾਸ਼ਰੇ 'ਚੋਂ ਨਿਕਲ ਕੇ ਚੰਗੇ ਭਲੇ, ਕਿਉਂਕਿ ਜਿੱਥੇ ਵੀ ਜਾਇਦਾ ਇਸ ਮਾਸ਼ਰੇ ਨਾਲ ਤੇ ਉਹਨੂੰ ਉਹ ਸਜ਼ਾ ਨਹੀਂ, ਉਹਨੂੰ ਉਹ ਤੇ ਜਜ਼ਾ ਲੱਭ ਗਈ। ਇਹ ਬਈ ਇਹ ਵੀ ਅੱਲਾ ਦੇ ਜਿੰਨੇ ਅਹਿਕਾਮਾਤ ਨੇ ਦੁਨੀਆ ਦੀ ਸੂਰਤ ਹਾਲ ਨਾਲ ਵੀ ਰੱਖ ਕੇ ਤੇ ਉਹਦੇ ਮੁਤਾਬਕ ਇਹਨਾਂ 'ਚ ਤਬਦੀਲੀ ਹੁੰਦੀ ਰਹਿੰਦੀ ਹੈ ਜਾਂ ਹੋ ਜਾਂਦੀ ਹੈ ਬਾਜ਼ ਦਫਾ। ਜਿਸ ਤਰ੍ਹਾਂ ਹੈ ਹੁਣ ਬੜੀ ਸਿੰਪਲ ਜੀ ਗੱਲ ਹੈ ਕਿ ਦੇਸ ਨਿਕਾਲਾ, ਹੁਣ ਪਾਕਿਸਤਾਨ 'ਚ ਦੇਸ ਨਿਕਾਲਾ ਕਿਸੇ ਨੂੰ ਦੇਣਾ ਹੋਵੇ, ਮੇਰਾ ਨਹੀਂ ਖਿਆਲ ਕੋਈ ਜਗ੍ਹਾ ਹੀ ਤੁਹਾਨੂੰ ਲੱਭੇ ਦੀ ਕਿ ਪਾਕਿਸਤਾਨ ਜ਼ਾਹਿਰ ਵਰਸ ਚੀਜ਼ ਹਾਲ ਤੁਸੀਂ ਕਰਨੇ ਨਾ, ਐਸੀ ਜਗ੍ਹਾ ਤੇ ਜਿੱਥੇ ਅੱਗੋਂ ਨਜ਼ਰ ਨਾ ਆਵੇ ਜਾਂ ਸਜ਼ਾ ਦੇਣੀ ਹੈ ਨਾ, ਸਜ਼ਾ ਦਾ ਜ਼ਿਹਨ 'ਚ ਰੱਖ ਕੇ ਜੈਸੇ ਤਸੱਵਰ ਲਿਆ ਵੀ ਦਾ, ਉਸੇ ਫਿਰ ਉਹ ਕਾਫੀ ਸੋਚਣਾ ਪੈਂਦਾ ਕਿ ਦੇਸ ਨਿਕਾਲੇ ਨਾਲ ਤੇ ਅਗਲੇ ਦਾ ਨਾਲੇ ਕਤਲ ਕਰ, ਇੱਥੇ ਇਹਨੇ ਜੁਰਮ ਕਰ ਗਿਆ ਤਾਂ ਹੁਣ ਫਿਰ ਮੇਰੀ ਜਾ ਕੇ ਉੱਥੇ ਟੈਕਸੀ ਪਿਆ ਚਲਾਉਂਦਾ। ਅੱਛਾ, ਇਹ ਦੋ ਇਹ ਜਿਹੜੀਆਂ ਸਜ਼ਾਵਾਂ ਨੇ, ਇਹ ਜਿਹੜਾ ਤੋਹੀਨੇ ਰਸਾਲਤ ਦਾ ਪਾਕਿਸਤਾਨ 'ਚ ਕਾਨੂੰਨ ਬਣਿਆ ਨਾ, ਉਹਦੇ ਵਿੱਚ ਵੀ ਇਸ ਗੁੰਜਾਇਸ਼ ਦੀ ਮੈਂ ਜ਼ਿਕਰ ਕਰ ਦੇਣਾ ਕਿ ਉਹਦੇ ਵਿੱਚ ਵੀ ਇਸ ਚੀਜ਼ ਦੀ ਗੁੰਜਾਇਸ਼ ਨਹੀਂ ਰੱਖੀ ਗਈ ਕਿ ਜਿਹਦੇ ਤੇ ਇਲਜ਼ਾਮ ਲੱਗਦਾ ਉਹਦੀ ਕੋਈ ਨੂਈਅਤ ਵੇਖੋ, ਕੋਈ ਰਹਿਮ ਦਿਲੀ ਨਾ ਵੇਖੋ, ਇਹ ਚੀਜ਼ਾਂ ਇਸ ਤਰ੍ਹਾਂ ਕਰੋ। ਜਿਹੜੀਆਂ ਸਜ਼ਾਵਾਂ ਦੇ ਤਰੀਕੇ ਨੇ ਉਹ ਮੁਖਤਲਿਫ ਜ਼ਾਹਿਰ, ਹੁਣ ਅੱਗੇ ਸ਼ਾਇਦ ਇਸ ਤੋਂ ਅੱਛਾ ਕੋਈ ਨਹੀਂ ਸੀ ਤਰੀਕਾ, ਹੁਣ ਇਲੈਕਟ੍ਰਿਕ ਸ਼ਾਕ ਵੀ ਲਾ ਕੇ ਕਤਲ ਕਰ ਦਿੱਤਾ ਜਾਂਦਾ ਹੈ, ਹੁਣ ਪੁਆਇਜ਼ਨ ਨਾਲ ਵੀ ਕਤਲ ਕਰ ਦਿੱਤਾ ਜਾਂਦਾ, ਕਈ ਤਰੀਕੇ। ਲੇਕਿਨ ਇਹ ਫੈਸਲੇ ਕਰਨੇ ਜਿਹੜੇ ਨੇ ਉਹ ਅਦਾਲਤਾਂ ਦਾ ਕੰਮ ਹੈ, ਜਾਂ ਉਹਦੇ ਤੇ ਇਨਸਾਨੀਅਤ ਜਿਹੜੀ ਉਹ ਤਕਰੀਬਨ ਮੁਤਫਿਕ ਹੀ ਹੁੰਦੀ ਹੈ। ਇਹਨਾਂ ਬਾਅਦ ਸੂਰਤਾਂ 'ਚ ਇੰਝ ਵੀ ਹੁੰਦਾ ਕਿ ਸਰੇਆਮ ਫਾਂਸੀ ਦੇਣੀ ਪੈ ਜਾਂਦੀ ਹੈ, ਔਰ ਉਹਦਾ ਮਕਸਦ ਜ਼ਾਹਿਰ ਪਿੱਛੇ ਉਹਦੇ ਮਕਸਦ ਇਹ ਹੁੰਦਾ ਕਿ ਇਹਨਾਂ ਕ੍ਰਾਈਮ ਨੂੰ ਰੋਕਣਾ। ਇਹਨਾਂ ਸਜ਼ਾਵਾਂ ਦਾ ਇਬਰਤ, ਇਹ ਜਿਹੜੇ ਜਿੰਨੀਆਂ ਸਜ਼ਾਵਾਂ ਦਿੱਤੀਆਂ ਗਈਆਂ ਨਾ, ਇਹ ਨਹੀਂ ਕਿ ਕੋਈ ਸ਼ੌਕ ਹੈ ਕਿ ਇਸ ਤਰ੍ਹਾਂ ਨਹੀਂ, ਇਹ ਅੱਗੋਂ ਰੋਕਦੀਆਂ ਨੇ ਚੀਜ਼ਾਂ ਨੂੰ, ਇਹ ਇਸ ਵਾਸਤੇ ਕੀਤੀਆਂ ਨੇ। ਲੋਕਾਂ 'ਚ ਸਜ਼ਾ ਦਾ ਖੌਫ ਸਾਹਮਣੇ ਵੇਖ ਕੇ ਜੈਸੇ ਹੁੰਦਾ, ਕਿਉਂਕਿ ਇਨਸਾਨੀ ਫਿਤਰਤ ਵੀ ਇਸ ਤਰ੍ਹਾਂ ਦੀ ਹੈ ਕਿ ਬਹੁਤ ਜਲਦੀ ਭੁੱਲ ਜਾਂਦੀ ਹੈ। ਨਾਲੇ ਸਾਹਮਣੇ ਜੈਸੇ ਜਨਾਜ਼ਾ ਪੜ੍ਹ ਕੇ ਹੁੰਦੇ ਨੇ, ਸਾਰੇ ਮੂਮਨ ਹੋਏ ਹੁੰਦੇ ਨੇ, ਮੌਤ ਦਾ ਡਰ ਹੁੰਦਾ, ਘਰ ਹੁੰਦਿਆਂ ਤੱਕ ਕੋਈ ਨਹੀਂ ਰਹਿੰਦਾ। ਇਸੇ ਤਰ੍ਹਾਂ ਜਿਸ ਟਾਈਮ ਕੋਈ ਸਾਹਮਣੇ ਸਜ਼ਾ ਹੁੰਦੀ ਹੈ ਤੇ ਉਸ ਵੇਲੇ ਕੁਝ ਦੇਰ ਬੜਾ ਬੰਦੇ ਨੂੰ ਖੌਫ ਰਹਿੰਦਾ ਹੈ, ਲੇਕਿਨ ਫਿਰ ਔਰ ਅਗਰ ਮੁਜਰਮਾਂ ਨੇ ਮੁਸਲਸਲ ਸਜ਼ਾਵਾਂ ਦੀਆਂ ਤੇ ਕੋਈ ਬੁਰੀ ਚੀਜ਼ ਨਹੀਂ, ਇਹ ਬੜੇ ਕ੍ਰਾਈਮ ਰੋਕਣ ਦਾ ਜ਼ਰੀਆ ਬਣਦੀਆਂ ਨੇ। ਇਸ ਵਾਸਤੇ ਇਹ ਸਜ਼ਾ ਸਾਰੀ ਜਾਂ ਉਸ ਦੇ ਮੁਤਲਕਾ ਹਿੱਸੇ ਦੇ ਸਾਹਮਣੇ ਦੇਣਾ ਜ਼ਰੂਰੀ ਹੈ, ਵੀ ਇਹ ਇਬਰਤ ਵਾਸਤੇ। ਇਹ ਇਸ ਤੋਂ ਅਗਲੀ ਆਇਤ 'ਚ ਅੱਲਾਹ ਤਾਲਾ ਫਰਮਾਉਂਦੇ ਨੇ 34 'ਚ, ਔਰ ਆਖਰਤ ਵਿੱਚ ਉਹਨਾਂ ਲਈ ਇੱਕ ਵੱਡਾ ਅਜ਼ਾਬ ਹੈ, ਮਗਰ ਉਹਨਾਂ ਵਾਸਤੇ ਨਹੀਂ ਜਿਹੜੇ ਤੁਹਾਡੇ ਕਾਬੂ ਪਾਉਣ ਤੋਂ ਪਹਿਲਾਂ ਤੌਬਾ ਕਰ ਲੈਣ। ਇਹੋ ਜਿਹਾ ਲੋਕਾਂ ਤੇ ਜ਼ਿਆਦਤੀ ਨਾ ਕਰੋ, ਔਰ ਅੱਛੀ ਤਰ੍ਹਾਂ ਸਮਝ ਲਵੋ ਕਿ ਅੱਲਾਹ ਬਖਸ਼ਣ ਵਾਲਾ ਹੈ ਤੇ ਉਸ ਦੀ ਸ਼ਫਕਤ ਹਮੇਸ਼ਾ ਵਾਸਤੇ। ਉਹੀ ਜਿਹੜੀ ਮੈਂ ਗੱਲ ਪਹਿਲੇ ਕਰ ਚੁੱਕਿਆ ਕਿ
ਜੇ ਪਹਿਲੇ ਇੱਕ ਬੰਦਾ ਹੈ ਉਹ ਕਾਬੂ ਆ ਜਾਂਦਾ ਹੈ, ਉਹਨੂੰ ਤੌਬਾ ਤਾਇਬ, ਕਿਉਂਕਿ ਅੱਲਾਹ ਤਾਲਾ ਜਿਹੜੇ ਨੇ ਨਾ, ਜ਼ਿੰਦਗੀ 'ਚ ਅਗਰ ਕੋਈ ਤੌਬਾ ਕਰਦਾ ਹੈ, ਬੜੇ ਬੜੇ ਜੁਰਮ, ਸ਼ਿਰਕ ਸਭ ਤੋਂ ਵੱਡਾ ਜੁਰਮ ਹੈ, ਔਰ ਉਹ ਸ਼ਵਾਸ 'ਚ ਆਖਰੀ ਟਾਈਮ 'ਚ ਤੁਸੀਂ ਕਰ ਲਓ ਤੇ ਅੱਲਾਹ ਤਾਲਾ ਸਾਰੇ ਸ਼ਿਰਕ ਹੀ ਕਰਦੇ ਹਨ ਜਿਹੜੇ ਮੁਸਲਮਾਨ ਹੋਏ ਹਨ ਨਾ ਉਸ ਰਸੂਲ ਅੱਲਾ ਦੀ ਮੌਜੂਦਗੀ 'ਚ, ਜਾਂ ਮੁਸ਼ਰਕ ਹੀ ਹੁੰਦੇ ਨੇ, ਤੇ ਉੱਥੇ ਰਸੂਲ ਆਉਂਦੇ ਨੇ, ਨਬੀ ਆਉਂਦੇ ਨੇ, ਆ ਕੇ ਵੱਡਾ ਜੁਰਮ ਸ਼ਿਰਕ ਹੀ ਹੁੰਦਾ ਹੈ, ਤੇ ਆ ਕੇ ਉਹਨਾਂ ਦੀ ਇਸਲਾਹ ਵਾਸਤੇ ਕੰਮ ਕਰਦੇ ਨੇ, ਆਪਣੀਆਂ ਜਾਨਾਂ ਖਤਰੇ 'ਚ ਪਾਉਂਦੇ ਨੇ, ਉਹ ਜਿਉਂ ਹੀ ਬਦਲਦੇ ਜਾਂਦੇ ਨੇ ਬਸ ਅੱਲਾਹ ਤਾਲਾ ਮਾਫ ਕਰ ਦਿੰਦੇ ਨੇ। ਇਹਦਾ ਮਤਲਬ ਹੈ ਕਿ ਦਹਿਸ਼ਤਗਰਦੀ ਤੇ ਬਗਾਵਤ ਦੇ ਮੁਜਰਮ ਹਕੂਮਤ, ਬਈ ਅਗਰ ਜਿਹੜੇ ਇਸ ਤਰ੍ਹਾਂ ਦੇ ਮੁਜਰਮ ਨੇ ਉਹਨਾਂ ਨੂੰ ਤੁਸੀਂ ਜਿਸੇ ਫੜ ਲੈਂਦੇ ਹੋ ਤਾਂ ਫਿਰ ਤੋਂ ਤੋਬਾ ਲੋਸੇ ਵੇਲੇ ਆ ਜਾਂਦੇ, ਉਹ ਤੋਬਾ ਨਹੀਂ ਹੁੰਦੀ। ਜਾਂ ਜਿਸ ਤਰ੍ਹਾਂ ਅੱਲਾਹ ਤਾਲਾ ਦੇ ਵੀ ਮਾਫ ਕਰਨ ਦਾ ਇਹ ਹੈ ਕਿ ਜਿਸ ਮੌਤ ਯਕੀਨੀ ਹੋ ਜਾਏ ਤਾਂ ਫਿਰ ਉਹ ਮਾਫੀ ਨਹੀਂ ਹੁੰਦੀ। ਲੇਕਿਨ ਮਾਮਲਾ ਇਸ ਦੁਨੀਆ ਤੇ ਵੀ ਫਿਰ ਤੋਂ ਸਾਫ ਪਤਾ ਲੱਗ ਗਿਆ, ਲੇਕਿਨ 5 ਮਿੰਟ ਪਹਿਲੇ ਤੱਕ ਉਹ ਸਾਹਮਣੇ ਖਲੋ ਕੇ ਫਾਇਰਿੰਗ ਪਿਆ ਕਰਦਾ, ਪੁਲਿਸ ਮੁਕਾਬਲਾ ਪਿਆ ਕਰਦਾ। ਤੇ ਇਹਨਾਂ ਚੀਜ਼ਾਂ ਦਾ ਜਿਹੜਾ ਇਹ ਖਿਆਲ ਰੱਖਣਾ ਹੁੰਦਾ। ਔਰ ਅਗਰ ਉਹ ਹੀ ਬੰਦਾ ਤੁਹਾਡੇ ਕਾਬੂ ਹੋਣ ਤੋਂ ਪਹਿਲਾਂ ਜਿਵੇਂ ਤੁਸੀਂ ਉਹਨੂੰ ਬੇਬਸ ਕਰ ਦਿੱਤਾ ਹੈ, ਉਹ ਕਾਨੂੰਨ ਸਰੈਂਡਰ ਕਰ ਦਿੰਦਾ ਆਪਣੇ ਆਪ ਨੂੰ, ਇਹਨਾਂ ਚੀਜ਼ਾਂ ਤੇ ਤੌਬਾ ਇਸਤਗਫਾਰ ਕਰਦਾ, ਅੱਲਾਹ ਅੱਗੇ ਵੀ ਇੱਥੇ ਵੀ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾਂਦਾ ਹੈ, ਤੇ ਫਿਰ ਆਮ ਉਹਨੂੰ ਸਜ਼ਾ ਦੀ ਜਿਹੜੀ ਨੋਈਅਤ ਉਹ ਵੀ ਲੈਵਲ ਘੱਟ ਹੋ ਜਾਂਦਾ। ਫਿਰ ਸੂਲੀ ਤੇ ਚੜਾਉਣ ਵਾਲਾ ਮਾਮਲਾ ਮੇਰਾ ਨਹੀਂ ਖਿਆਲ ਇਸ ਤਰ੍ਹਾਂ ਦੇ ਬੰਦੇ ਨਾਲ ਹੀ ਆ। ਸ਼ਾਇਦ ਇਹ ਸੂਰਤ ਹਾਲ ਵੇਖ ਕੇ ਨਾ, ਨੋਈਅਤ ਜੁਰਮ ਦੀ ਨੋਈਅਤ ਔਰ ਮੁਜਰਮ ਦੀ ਸੂਰਤ ਹਾਲ ਵੇਖ ਕੇ ਫੈਸਲੇ ਜਿਹੜੇ ਨੇ ਇਹ ਕੀਤੇ ਜਾਂਦੇ ਨੇ। ਆਖਰਤ ਦੀ ਇਹ ਜਿਹੜੀਆਂ ਅੱਲਾ ਦੇ ਜਿਹੜੇ ਇੱਥੇ ਮਾਫੀ ਦਾ ਵੀ ਇੱਕ ਕਨਸੈਪਟ ਹੈ ਨਾ, ਕਤਲ ਦੇ ਮਾਮਲੇ 'ਚ ਜਾਂ ਫਿਸਾਦ ਫਿਲ ਅਰਜ਼ ਦੇ ਮੁਜਰਮਾਂ ਦਾ। ਸ਼ਿਰਕ ਦੀ ਤੇ ਸਜ਼ਾ ਹੀ ਬੜੇ ਜੁਰਮ ਨੇ ਅੱਲਾ ਨੇ ਸਜ਼ਾ ਦੇਣੀ, ਉਹਦਾ ਇਨਸਾਨਾਂ ਨਾਲ ਤਲਕ ਜਿਹੜਾ ਮਰਦੀ ਹੈ ਵੱਡਾ ਸ਼ਿਰਕ ਕਰੋ ਕੰਪਨੀਆਂ ਬਣਾ ਕੇ, ਇੱਥੇ ਕੋਈ ਕਿਸੇ ਦਾ ਇਹ ਨਹੀਂ ਗੱਲਾਂ। ਲੇਕਿਨ ਇੱਥੇ ਕਿਉਂਕਿ ਦੂਸਰੇ ਇਨਸਾਨਾਂ ਦੀ ਅਕਤਲਫੀ ਹੁੰਦੀ ਔਰ ਅਕਤਲਫੀ ਅੱਗੋਂ ਅਰੂਜ ਪਾਉਂਦੀ ਹੈ, ਪਾਪੂਲਰ ਹੁੰਦੀਆਂ ਨੇ ਚੀਜ਼ਾਂ, ਇੱਥੇ ਫਿਰ ਜਿਹੜੀ ਹੈ ਨਾ ਇੱਥੇ ਜਾਨ ਬਖਸ਼ੀ ਦੀ ਰਿਆਇਤ ਦੇਣ ਦੀ ਗੱਲ ਕੀਤੀ ਹੈ। ਲੇਕਿਨ ਆਖਰਤ ਦਾ ਮਾਮਲਾ ਜਿਹੜਾ ਉਹ ਉੱਥੇ ਹੀ ਲਟਕੇ ਹੈ, ਉਹਦੇ ਵਿੱਚ ਕਤਲ ਦੀ ਸਜ਼ਾ ਜਿਹੜੀ ਹੈ, ਜਿਹੜਾ ਐਕਸੀਡੈਂਟਲ ਕਤਲ ਅੱਲਾਹ ਤਾਲਾ ਆਂਦੇ ਨੇ ਕਿ ਗੱਡੀ ਦੇ ਐਕਸੀਡੈਂਟ 'ਚ ਕਤਲ ਹੋ ਗਿਆ, ਤੁਸੀਂ ਨਹੀਂ ਮਾਰੀ ਕਿਸੇ ਨੂੰ, ਇਰਾਦਾ ਹੀ ਕੋਈ ਨਹੀਂ, ਜ਼ਹਿਨ 'ਚ ਹੀ ਕੋਈ ਨਹੀਂ, ਤੁਸੀਂ ਵੀ ਪਰੇਸ਼ਾਨ ਹੋ, ਤੇ ਉਹਦੀ ਵੀ ਸਜ਼ਾ ਹੈ। ਤੇ ਦੂਸਰੇ ਕਤਲ ਦਾ ਤੁਸੀਂ ਸੋਚੋ, ਇਹ ਦਿਲ ਕਰਦਾ ਇਹ ਘੰਟਿਆਂ ਗੱਲ ਕੀਤੀ ਜਾਏ। ਹੁਣ ਅਸੀਂ ਇਹਨਾਂ ਹੀ ਆਦਤਾਂ ਦਾ ਸਾਦਾ ਤਰਜਮਾ ਪੜ੍ਹਨੇ। ਇਨਸਾਨ ਦੀ ਇਹ ਹੀ ਸਰਕਸ਼ੀ ਹੈ ਜਿਸ ਦੀ ਵਜ੍ਹਾ ਤੋਂ ਅਸੀਂ ਮੂਸਾ ਨੂੰ ਸ਼ਰੀਅਤ ਦਿੱਤੀ ਤੇ ਉਹਦੇ ਅੰਦਰ ਬਨੀ ਇਸਰਾਈਲ ਵਾਸਤੇ ਲਿਖ ਦਿੱਤਾ ਕਿ ਜਿਸ ਨੇ ਕਿਸੇ ਇੱਕ ਇਨਸਾਨ ਨੂੰ ਵੀ ਇਸ ਵਜ੍ਹਾ ਤੋਂ ਬਗੈਰ ਕਤਲ ਕੀਤਾ ਕਿ ਉਹਨੇ ਕਿਸੇ ਨੂੰ ਇਹਨਾਂ ਕਤਲ ਨਹੀਂ ਕੀਤਾ ਸੀ, ਜਾਂ ਉਹਨੇ ਜ਼ਮੀਨ ਤੇ ਫਸਾਦ ਮਚਾਇਆ, ਤੇ ਉਸ ਦਾ ਇਹ ਕਤਲ ਇੰਜ ਹੈ ਕਿ ਉਹਨੇ ਜਿਵੇਂ ਸਾਰੇ ਇਨਸਾਨਾਂ ਨੂੰ ਕਤਲ ਕਰ ਦਿੱਤਾ। ਔਰ ਜਿਸ ਨੇ ਕਿਸੇ ਇੱਕ ਇਨਸਾਨ ਦੀ ਜ਼ਿੰਦਗੀ ਬਚਾਈ ਤੇ ਇਹ ਇੰਜ ਹੈ ਕਿ ਜਿਵੇਂ ਉਹਨੇ ਸਾਰੇ ਇਨਸਾਨਾਂ ਦੀ ਜ਼ਿੰਦਗੀ ਬਚਾ ਲਈ। ਔਰ ਫਿਰ ਇਹ ਨਹੀਂ, ਇਸ ਦੇ ਨਾਲ ਇਹ ਵੀ ਹਕੀਕਤ ਹੈ ਕਿ ਇਹਨਾਂ ਤੇ ਹੁਜਤ ਪੂਰੀ ਕਰਨ ਲਈ ਸਾਡੇ ਪੈਗੰਬਰ ਇਹਨਾਂ ਕੋਲ ਬੜੀਆਂ ਵੱਡੀਆਂ ਨਿਸ਼ਾਨੀਆਂ ਲਿਆਏ, ਲੇਕਿਨ ਇਸ ਦੇ ਬਾਵਜੂਦ ਇਹਨਾਂ ਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਜ਼ਮੀਨ ਤੇ ਜ਼ਿਆਦਤੀਆਂ ਕਰਨ ਵਾਲੇ ਨੇ। ਇਹਨਾਂ ਨੂੰ ਦੱਸ ਦਿਓ ਅੱਲਾਹ ਤੇ ਉਸ ਦੇ ਰਸੂਲ ਨਾਲ ਲੜਨ ਵਾਲਿਆਂ ਤੇ ਜ਼ਮੀਨ ਤੇ ਫਸਾਦ ਪੈਦਾ ਕਰਨ ਵਾਲਿਆਂ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਜ਼ਾ ਇਹੋ ਹੀ ਹੈ ਕਿ ਉਹਨਾਂ ਨੂੰ ਇਬਰਤਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਜਾਏ, ਜਾਂ ਸੂਲੀ ਚੜਾ ਜਾਏ, ਜਾਂ ਉਹਨਾਂ ਦੇ ਹੱਥ ਪੈਰ ਮੁਖਾਲਫ ਸਿਮਤ ਤੋਂ ਕੱਢ ਦਿੱਤੇ ਜਾਣ, ਜਾਂ ਉਹਨਾਂ ਨੂੰ ਦੇਸ ਨਿਕਾਲਾ ਦੇ ਦਿੱਤਾ ਜਾਏ। ਇਹ ਉਹਨਾਂ ਲਈ ਦੁਨੀਆ ਵਿੱਚ ਰਸਵਾਈ ਦੀ ਸਜ਼ਾ ਹੈ, ਔਰ ਆਖਰਤ ਵਿੱਚ ਉਹਨਾਂ ਲਈ ਇੱਕ ਵੱਡਾ ਅਜ਼ਾਬ ਹੈ। ਮਗਰ ਉਹਨਾਂ ਵਾਸਤੇ ਨਹੀਂ ਜਿਹੜੇ ਤੁਹਾਡੇ ਕਾਬੂ ਪਾਉਣ ਤੋਂ ਪਹਿਲਾਂ ਤੌਬਾ ਕਰ ਲੈਣ।
ਇਹੋ ਜਿਹੇ ਲੋਕਾਂ ਤੇ ਜ਼ਿਆਦਤੀ ਨਾ ਕਰੋ ਔਰ ਅੱਛੀ ਤਰ੍ਹਾਂ ਸਮਝ ਲਓ ਕਿ ਅੱਲਾ ਬਖਸ਼ਣ ਆ ਰਿਹਾ ਤੇ ਉਸ ਦੀ ਸ਼ਫਕਤ ਹਮੇਸ਼ਾ ਵਾਸਤੇ। ਜਜ਼ਾਕ ਅੱਲਾ।